ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਮੈਡੀਕਲ ਦੀ ਇੰਸ਼ੋਰੈਂਸ ਚੱਲ ਰਹੀ ਹੈ, ਤੁਸੀਂ ਉਹਨਾਂ ਨੂੰ ਕਾਲ ਕਰਕੇ ਪਤਾ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬਸ, ਰਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁੱਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਡਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲੀ ਗੱਲ ਕਰਦੇ ਹੈਗੇ ਕਿਸਾਨਾਂ ਦਾ ਮੁੱਦਾ। ਵਿਧਾਨ ਸਭਾ ਦੇ ਵਿੱਚ ਬਿੱਲ ਅੱਜ ਪੇਸ਼ ਹੋਵੇਗਾ। ਉਹ ਇਹ ਜਿਹੜਾ ਡਰਾਮਾ ਹੈ ਇਹ ਕੱਲ੍ਹ ਦਾ ਜਾਰੀ ਹੈ। ਪਹਿਲਾਂ ਤਾਂ ਵੈਸੇ ਇੱਕ ਦਿਨ ਦਾ ਇਹ ਸੀਗਾ ਜੀ ਜਿਹੜਾ ਸੈਸ਼ਨ। ਵਿਰੋਧੀ ਧਿਰਾਂ ਕਹਿੰਦੀਆਂ ਸੀਗੀਆਂ ਕਿ ਇਹਨੂੰ ਜਿਹੜਾ ਜੀ ਉਹ ਵਧਾ ਦਿਓ, ਪਰ ਵਧਾਇਆ ਨਹੀਂ ਗਿਆ। ਫਿਰ ਪਰਸੋਂ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਅਚਾਨਕ ਇਹ ਚੀਜ਼ ਸਾਹਮਣੇ ਆਈ ਵੀ 2 ਦਿਨ ਦਾ ਹੋ ਗਿਆ ਇਹ ਹੁਣ, ਭਾਵ ਕਿ 19 ਤੇ 20 ਤਰੀਕ ਦਾ। ਔਰ ਉਹਦੇ ਵਿੱਚੋਂ ਕਈ ਸਵਾਲ ਜਿਹੜੇ ਸੀ ਜੀ ਉਹ ਉਪਜੇ ਵੀ ਇੱਕਦਮ ਸਰਕਾਰ ਸੀ ਪਹਿਲਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਹ ਇਹਨੂੰ ਵਧਾ ਉਹਨੇ ਕਿਵੇਂ ਦਿੱਤਾ 2 ਦਿਨ ਦਾ, ਕਿਵੇਂ ਜਿਹੜਾ ਜੀ ਇਹ ਕਰ ਦਿੱਤਾ। ਹੁਣ ਪਹਿਲਾਂ ਜਿਹੜਾ ਕੱਲ੍ਹ ਦਾ ਦਿਨ ਸੀਗਾ 35 ਮਿੰਟ ਉਹਦੀ ਕਾਰਵਾਈ ਚੱਲੀ। ਐਟਲੀਸਟ 35 ਲੱਖ ਰੁਪਏ ਤੋਂ ਉੱਪਰ ਦਾ ਜਿਹੜਾ ਜੀ ਉਹ ਖਰਚਾ ਇੱਕ ਦਿਨ ਦਾ ਹੋਊਗਾ ਇਹਦਾ ਸੈਸ਼ਨ ਨੂੰ ਜਿਹੜਾ ਉਹ ਚਲਾਉਣ ਦਾ। ਇਹ ਹੁਣ 35 ਮਿੰਟ ਕਾਹਦੇ ਲਈ ਕਾਰਵਾਈ ਕੀਤੀ ਗਈ? ਸਿਰਫ ਸ਼ਰਧਾਂਜਲੀਆਂ ਦੇਣ ਦੇ ਵਾਸਤੇ ਇੱਕ ਦਿਨ ਦਾ ਜਿਹੜਾ ਸੈਸ਼ਨ ਸੀਗਾ ਜੀ ਉਹ ਵਧਾਇਆ ਗਿਆ। ਇਹ ਬੜੇ ਵੱਡੇ ਸਵਾਲ ਨੇ, ਗੰਭੀਰ ਸਵਾਲ ਨੇ। ਇਹ ਕਾਰਨ ਕੀ ਹੈ? ਲੱਗਦਾ ਇਉਂ ਹੈ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਦੋ ਚਿੱਤੀ 'ਚ ਨੇ। ਉਹ ਬਿੱਲ ਲਿਆਉਣ ਨਾ ਲਿਆਉਣ, ਕੀ ਲਿਆਉਣ, ਕਿਹੋ ਜਿਹਾ ਲਿਆਉਣ, ਉਹਦੇ ਵਿੱਚ ਕਿਹੜੀਆਂ ਮੱਦਾਂ ਹੋਣ, ਬਹੁਤ ਲੁਕੋ ਕੇ ਜਿਹੜਾ ਜੀ ਉਹ ਰੱਖਿਆ ਜਾ ਰਿਹਾ, ਜਿਹਦੇ ਵਿੱਚੋਂ ਸਵਾਲ ਉਪਜਣੇ ਜਿਹੜੇ ਉਹ ਲਾਜ਼ਮੀ ਨੇ। ਸਵਾਲ ਜਿਹੜੇ ਖੜੇ ਹੋ ਰਹੇ ਆ ਕਿ ਇਹ ਜਿਹੜਾ ਬਿੱਲ ਲਿਆਂਦਾ ਜਾਊਗਾ, ਪ੍ਰਸਤਾਵ ਜਿਹੜਾ ਲਿਆਂਦਾ ਜਾਊਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ, ਉਹ ਕਿਹੋ ਜਿਹਾ ਹੋਊਗਾ, ਉਹ ਕਿੰਨਾ ਠਹਿਰੂਗਾ, ਔਰ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਕੇ ਉਹ ਕਿੰਨਾ ਸਟਰੋਂਗ ਜਿਹੜਾ ਵੀ ਉਹ ਹੋਊਗਾ। ਬੇਸ਼ੱਕ ਪੰਜਾਬ ਵਿਧਾਨ ਸਭਾ ਦੇ ਵੱਲੋਂ ਇਹ ਪ੍ਰਸਤਾਵ ਪਾਸ ਕਰ ਦਿੱਤੇ ਜਾਣ ਤੋਂ ਬਾਅਦ ਕੋਈ ਖੇਤੀ ਬਿੱਲ ਵਾਪਸ ਨਹੀਂ ਹੋ ਜਾਣੇ, ਪਰ ਇੰਨਾ ਹੈ ਕਿ ਪੰਜਾਬ ਨੇ ਇੱਕ ਰਾਹ ਖੋਲ੍ਹਣਾ। ਗੈਰ ਭਾਜਪਾਈ ਸੂਬੇ ਜਿਹੜੇ ਨੇ, ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ, ਉਹਨਾਂ ਦੇ ਵਾਸਤੇ ਉਹਨਾਂ ਸੂਬਿਆਂ ਨੇ ਫੋਲੋ ਕਰਨਾ ਪੰਜਾਬ ਨੂੰ ਕਿ ਪੰਜਾਬ ਕੀ ਲੈ ਕੇ ਆਉਂਦਾ। ਜੇ ਇਹ ਕਮਜ਼ੋਰ ਹੋਇਆ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਵੀ ਕਮਜ਼ੋਰ ਹੋਊਗਾ, ਉਹਦੇ ਨਾਲ ਕੇਂਦਰ ਦੇ ਵੱਲੋਂ ਲਿਆਂਦੇ ਜਿਹੜੇ ਬਿੱਲ ਨੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਣਾ। ਜੇ ਇਹ ਸਟਰੋਂਗ ਹੋਇਆ, ਬਾਕੀ ਸੂਬੇ ਜਿਹੜੇ ਵੀ ਉਹ ਫੋਲੋ ਕਰਨਗੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਚੈਲੰਜ ਹੋਣਗੇ ਤੇ ਫਿਰ ਉੱਥੇ ਇਹ ਚੀਜ਼ਾਂ ਆਧਾਰ ਜਿਹੜਾ ਵੀ ਉਹ ਬਣਨਗੀਆਂ। ਜਿਵੇਂ ਆਪਾਂ ਪਹਿਲਾਂ ਗ੍ਰਾਮ ਸਭਾਵਾਂ ਦੀ ਗੱਲ ਵੀ ਕਰਦੇ ਸੀ, ਤੇ ਹੁਣ ਇਹ ਜਿਹੜੇ ਵਿਧਾਨ ਸਭਾਵਾਂ ਦੇ ਬਿੱਲ ਨੇ ਜਿਹੜੇ ਪਾਸ ਕੀਤੇ ਜਾਣਗੇ, ਉਹ ਵੀ ਕਿਤੇ ਨਾ ਕਿਤੇ ਜਿਹੜਾ ਵੀ ਉਹ ਵਰਕ ਕਰਨਗੇ। ਪਰ ਸਵਾਲ ਇਹਦੇ ਵਿੱਚ ਇਹ ਆ ਕਿ ਇਹ ਭੇਡ ਬਣਿਆ ਹੋਇਆ ਇੱਕ ਅਜੇ ਵੀ, ਤੇ ਇਹਦੇ ਵਿੱਚ ਕੀ ਲਿਆਂਦਾ ਜਿਹੜਾ ਵੀ ਉਹ ਜਾਊਗਾ। ਅੱਜ 10 ਵਜੇ ਤੱਕ ਇਹ ਕਾਰਵਾਈ ਜਿਹੜੀ ਵੀ ਉਹ ਮੁਲਤਵੀ ਹੋ ਗਈ ਹੈ। ਇਸ ਵੇਲੇ 9 ਵੱਜ ਚੁੱਕੇ ਹੋਏ ਆ। 1 ਘੰਟੇ ਬਾਅਦ ਇਹ ਕਾਰਵਾਈ ਦੁਬਾਰਾ ਜਿਹੜੀ ਸ਼ੁਰੂ ਹੋਣੀ ਆ। ਪਹਿਲੇ ਦਿਨ ਜਿਹੜੀਆਂ ਸੀਗੀਆਂ ਜੀ ਵਿਛੜੀਆਂ ਰੂਹਾਂ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਜਿਹੜੀ ਜੀ ਉਹ ਕੀਤੀ ਗਈ। ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿਸਾਨ ਸੰਘਰਸ਼ ਦੇ ਦੌਰਾਨ ਜਿਨ੍ਹਾਂ ਦੀ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਰਕੇ, ਉਹਨਾਂ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਕਰਵਾਏ ਗਏ ਇਹਦੇ ਵਿੱਚ। ਉਂਝ ਵੈਸੇ ਮੈਂ ਇਹ ਵੀ ਨਾਲ ਦੀ ਨਾਲ ਜਿਹੜੀ ਦੇ ਦੇਵਾਂ, 2 ਹੋਰ ਕਿਸਾਨ ਨੇ ਜੀ। ਇੱਕ ਤਾਂ ਦਿਲਬਰ ਹੁਸੈਨ ਨੇ ਜਿੱਥੇ ਰੋਪੜ ਡਿਸਟ੍ਰਿਕਟ ਦੇ, ਉਹਨਾਂ ਦੀ ਮੌਤ ਹੋ ਗਈ ਕੱਲ ਦਿਲ ਦਾ ਦੌਰਾ ਪੈਣ ਕਰਕੇ। ਉਹ ਇਸ ਸੰਘਰਸ਼ ਦੇ ਵਿੱਚ ਮੁੱਢਲੀ ਕਤਾਰ ਦੇ ਉੱਤੇ ਜਿਹੜੇ ਲੜਨ ਵਾਲੇ ਲੋਕ ਨੇ ਇਸ ਏਰੀਏ 'ਚ ਰੋਪੜ 'ਚ, ਉਹਨਾਂ ਦੇ ਵਿੱਚੋਂ ਇੱਕ ਸਨ। ਮੰਡੀ ਅਹਿਮਦਗੜ੍ਹ ਦੇ ਨੇੜਲੇ ਪਿੰਡ ਆ ਜੀ ਗੋਪਾਲਪੁਰ, ਉੱਥੋਂ ਦਾ ਰਹਿਣ ਵਾਲਾ ਨੌਜਵਾਨ ਆਗੂ ਜਿਹੜਾ ਜੀ ਗੁਰਪ੍ਰੀਤ ਸਿੰਘ ਰੰਗੀ, ਜਿਹੜਾ ਮਲੇਰਕੋਟਲਾ ਮਾਰਗ ਦੇ ਉੱਤੇ ਲਹਿਰਾ ਟੋਲ ਪਲਾਜ਼ਾ ਦੇ ਕੋਲੇ ਜਿਹੜਾ ਧਰਨਾ ਲੱਗਿਆ ਹੋਇਆ, ਉਹਦਾ ਕਰਤਾ ਧਰਤਾ ਉਹ ਸੀਗਾ ਜੀ। ਬਹੁਤ ਮਿਹਨਤ ਕਰ ਰਿਹਾ ਸੀ। ਉਹ ਘਰ ਵਾਪਸ ਜਾ ਰਿਹਾ ਸੀਗਾ ਰਾਤ ਨੂੰ, ਤੇ ਉਹਦੇ ਮੋਟਰਸਾਈਕਲ ਨੂੰ ਕਿਸੇ ਤੇਜ਼ ਰਫ਼ਤਾਰ ਕਾਰ ਨੇ ਮਾਰਿਆ ਜੀ। ਉਹਦੀ ਹਾਦਸੇ ਦੇ ਵਿੱਚ ਮੌਤ ਜਿਹੜੀ ਉਹ ਹੋ ਗਈ ਜੀ। ਇਹ 2 ਮੌਤਾਂ ਹੋਰ ਹੋਈਆਂ ਨੇ, 8 ਹੋ ਗਈਆਂ ਨੇ ਹੁਣ ਤੱਕ ਜਿਹੜੀਆਂ। ਸੋ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀਗਾ ਜੀ, ਇਹ ਅੱਜ ਇੱਥੋਂ ਦੇ ਮੁਤਾਬਕ 10 ਵਜੇ ਦੁਬਾਰਾ
ਸ਼ੁਰੂ ਹੋਊਗਾ। ਵੇਖਦੇ ਹਾਂ ਕਿ ਇਹਦੇ ਵਿੱਚ ਕੀ ਜਿਹੜਾ ਜੀ ਉਹ ਲੈ ਕੇ ਪੰਜਾਬ ਸਰਕਾਰ ਆਉਂਦੀ ਹੈ। ਡਰ ਜਿਹੜਾ ਜੀ ਇਸ ਗੱਲ ਦਾ ਹੈ ਕਿ ਕਿਤੇ ਇਹ ਮਹਿਜ਼ ਕੰਡੈਮ ਕਰਨ ਵਾਲਾ ਜਿਹੜਾ ਜੀ ਨਾ ਹੋਵੇ, ਕਿ ਅਸੀਂ ਜਿਹੜਾ ਉਹ ਕੰਡੈਮ ਕਰਦੇ ਹਾਂ ਤੇ ਇੱਥੋਂ ਤੱਕ ਜਿਹੜੀ ਗੱਲ ਸੀਮਤ ਕਰ ਦਿੱਤੀ ਜਾਵੇ। ਜਿਵੇਂ ਜਿਹੜੇ ਖੇਤੀ ਕਾਨੂੰਨ ਬਿੱਲ ਨੇ, ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਜਿਹੜੀ ਵੀ ਇਹ ਖੇਤੀ ਰਹੂਗੀ ਜਾਂ ਨਹੀਂ। ਜੇ ਖੇਤੀ ਰਹੂਗੀ ਤਾਂ ਹੀ ਪੰਜਾਬ ਜਿਹੜਾ ਜੀ ਉਹ ਸਰਵਾਈਵ ਕਰੂਗਾ। ਇਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਿਆਸੀ ਭਵਿੱਖ ਤੇ ਮੌਜੂਦਾ ਪੰਜਾਬ ਦੀ ਕਾਂਗਰਸ ਜਿਹੜੀ ਸਰਕਾਰ ਹੈ ਉਹਦਾ ਸਿਆਸੀ ਭਵਿੱਖ ਅੱਜ ਦੇ ਦਿਨ ਦੇ ਉੱਤੇ ਬਹੁਤ ਜ਼ਿਆਦਾ ਟਿਕਿਆ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਉਹਨਾਂ ਦੇ ਵਿਧਾਇਕਾਂ ਨੇ ਜਿਹੜੀ ਆ ਰਾਤ ਵਿਧਾਨ ਸਭਾ 'ਚ ਹੀ ਕੱਟੀ ਹੈ। ਦੇਖੋ, ਕਈ ਵਾਰੀ ਉਹ ਹੁੰਦਾ ਕਿ ਇਤਿਹਾਸ ਜਿਹੜਾ ਜੀ ਉਹ ਆਪਣੇ ਆਪ ਨੂੰ ਦੁਹਰਾਉਂਦਾ। ਸਿਆਸੀ ਪਾਰਟੀਆਂ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੀਆਂ, ਉਹਨਾਂ ਦੀ ਬੋਲਬਾਣੀ, ਉਹਨਾਂ ਦੀ ਗੱਲ ਕੋਈ ਹੋਰ ਹੁੰਦੀ ਹੈ। ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਤੇ ਫਿਰ ਉਹ ਪਲਟ ਜਾਂਦੀਆਂ ਨੇ। ਤੁਹਾਨੂੰ ਯਾਦ ਹੋਣਾ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤੇ ਵਿਧਾਨ ਸਭਾ ਦੇ ਸੈਸ਼ਨ ਉਹਨਾਂ ਦੇ ਵੀ ਨੈਨੋ ਹੁੰਦੇ ਸੀਗੇ, 1 ਦਿਨ ਦਾ, 2 ਦਿਨ ਦਾ, ਜਿਵੇਂ ਮੌਜੂਦਾ ਸਰਕਾਰ ਜਿਹੜੀ ਵੀ ਉਹ ਕਰ ਰਹੀ ਹੈ। ਉਦੋਂ ਕਾਂਗਰਸ ਵਾਲੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਇਹ ਸੈਸ਼ਨ ਘੱਟੋ ਘੱਟ ਹਫ਼ਤੇ ਦਾ ਚਾਹੀਦਾ। ਕਾਂਗਰਸ ਦੀ ਸਰਕਾਰ ਆ ਗਈ 17 ਦੇ ਵਿੱਚ। ਕਾਂਗਰਸ ਨੇ ਉਹੀ ਬਾਦਲ ਦਲ ਤੇ ਭਾਜਪਾ ਵਾਲਾ ਰਾਹ ਫੜ ਲਿਆ ਵੀ ਵਿਧਾਨ ਸਭਾ ਦੇ ਵਿੱਚ ਕੀ ਲੈਣਾ। ਕਹਿੰਦੇ ਕਿ ਬਿਜ਼ਨਸ ਨਹੀਂ ਹੈਗਾ। ਬਿਜ਼ਨਸ ਕਿਉਂਕਿ ਬਾਹਰ ਹੈ, ਰੇਤਾ ਦਾ ਬਿਜ਼ਨਸ ਬਾਹਰ ਹੈ, ਟਰਾਂਸਪੋਰਟ ਦਾ ਬਿਜ਼ਨਸ ਬਾਹਰ ਹੈ, ਇਸ ਕਰਕੇ ਵਾਕਿਆ ਵਿਧਾਨ ਸਭਾ ਦੇ ਵਿੱਚ ਤਾਂ ਬਿਜ਼ਨਸ ਹੈ ਨਹੀਂ। ਉਦੋਂ ਜਿਹੜੇ ਰਾਤ ਕੱਟਦੇ ਸੀ ਉਹਨਾਂ ਦੀਆਂ ਫੋਟੋਆਂ ਬੜੀਆਂ ਵਾਇਰਲ ਹੋਈਆਂ ਸੀਗੀਆਂ, ਸੋਫਿਆਂ ਤੇ ਸੁੱਤੇ ਪਿਆਂ ਦੀਆਂ, ਹੇਠਾਂ ਸੁੱਤਿਆਂ ਪਿਆਂ ਦੀਆਂ, ਉੱਥੇ ਬਰੱਸ਼ ਕਰਦਿਆਂ ਦੀਆਂ ਉਹ ਦੀਆਂ ਫੋਟੋਆਂ ਜਿਹੜੀਆਂ ਦੀ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਵਾਇਰਲ ਹੋ ਰਹੀਆਂ ਨੇ। ਐਕਚੁਅਲੀ ਕੀ ਸੀਗਾ ਕਿ ਕੱਲ ਜਦੋਂ ਵਿਧਾਨ ਸਭਾ ਦਾ ਸੈਸ਼ਨ ਉਠਾ ਦਿੱਤਾ ਗਿਆ ਅੱਜ ਦੇ ਵਾਸਤੇ 10 ਵਜੇ ਦੇ ਵਾਸਤੇ, ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀਗੇ ਜੀ ਉਹ ਬਾਹਰ ਨਹੀਂ ਨਿਕਲੇ, ਉਹ ਉੱਥੇ ਡਟ ਗਏ। ਮੰਗ ਇਹਨਾਂ ਦੀ ਇਹ ਸੀਗੀ ਕਿ ਜਿਹੜਾ ਬਿੱਲ ਪੇਸ਼ ਕੀਤਾ ਜਾਣਾ ਉਹਦਾ ਖਰੜਾ ਸਾਨੂੰ ਦਿੱਤਾ ਜਾਵੇ, ਪ੍ਰੋਵਾਈਡ ਕੀਤਾ ਜਾਵੇ, ਤਾਂ ਕਿ ਉਹ ਪੜ੍ਹ ਕੇ ਉਹਦੇ ਉੱਤੇ ਗੱਲ ਜਿਹੜੀ ਹੈ ਜੀ ਉਹ ਕਰ ਸਕਣ, ਬਹਿਸ ਜਿਹੜੀ ਉਹ ਕਰ ਸਕਣ। ਇਹ ਆਖਿਆ ਗਿਆ ਕਿ ਕੁਝ ਸਮੇਂ ਦੇ ਦੌਰਾਨ ਤੁਹਾਨੂੰ ਖਰੜਾ ਦੇ ਦਿੱਤਾ ਜਾਊਗਾ, ਤੁਸੀਂ ਇੱਥੋਂ ਉੱਠ ਜਾਓ। ਉਹ ਨਹੀਂ ਉੱਠੇ। ਫਿਰ ਇਹ ਕਿਹਾ ਗਿਆ ਜੀ ਕਿ ਸ਼ਾਮ 5 ਵਜੇ ਤੁਹਾਨੂੰ ਇਹ ਖਰੜਾ ਦੇ ਦਿੱਤਾ ਜਾਊਗਾ। 5 ਵਜੇ ਤੱਕ ਵੀ ਖਰੜਾ ਨਹੀਂ ਦਿੱਤਾ ਗਿਆ। ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਜੀ ਉੱਥੇ ਹੀ ਡਟ ਗਏ, ਕੋਈ ਵੀ ਬਾਹਰ ਨਹੀਂ ਜਿਹੜਾ ਆਇਆ। ਅਕਾਲੀ ਦਲ ਬਾਦਲ ਵਾਲੇ ਜਿਹੜੇ ਸੀਗੇ ਜੀ, ਜਿਹੜੇ ਕੱਲ ਵਿਕਰਮ ਮਜੀਠੀਆ ਟਰੈਕਟਰ ਲੈ ਕੇ ਜਿਹੜਾ ਜੀ ਆਏ ਸੀਗੇ, ਉਹ ਬਾਹਰ ਬਹਿ ਗਏ। ਮੁੜ ਕੇ ਤਾਂ ਸ਼ਾਮੀ ਜਿਹੜਾ ਉਹ ਉੱਠ ਕੇ ਇੰਨਾ ਜ਼ਰੂਰ ਹੈ ਕਿਉਂਕਿ ਇਹ ਸਿਆਸਤ ਹੈ। ਸਿਆਸਤ ਦੇ ਵਿੱਚ ਜਿਹੜੀ ਹਰ ਸਿਆਸੀ ਪਾਰਟੀ ਹੈ ਉਹ ਨਵੇਂ ਪੈਂਤੜੇ ਜਿਹੜੇ ਜੀ ਉਹ ਅਪਣਾਉਂਦੀ ਹੈ। ਉਹ ਆਮ ਆਦਮੀ ਪਾਰਟੀ ਵਾਲੇ ਅੰਦਰ ਬਹਿ ਗਏ, ਇਹ ਝਈਆਂ ਤਾਂ ਲੈਂਦੇ ਰਹੇ ਵੀ ਸਾਨੂੰ ਵੀ ਅੰਦਰ ਜਿਹੜਾ ਜੀ ਉਹ ਜਾਣ ਦਿੱਤਾ ਜਾਵੇ। ਮੁੜ ਕੇ ਬੂਹੇ ਬੰਦ ਹੋ ਗਏ, ਫਿਰ ਜਾ ਨਹੀਂ ਸਕਦੇ। ਰਾਤ ਪੈਣ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਵਿਧਾਨ ਸਭਾ ਦੇ ਵਿੱਚੋਂ ਤਾਂ ਬਾਹਰ ਆ ਗਏ। ਨਾਲ ਲੱਗਵੀਂ ਗੈਲਰੀ ਹੈ ਜਿੱਥੇ ਅਕਸਰ ਤੁਸੀਂ ਜਿਹੜੇ TV ਚੈਨਲਾਂ ਦੇ ਨੁਮਾਇੰਦੇ ਨੇ ਉਹ ਗੱਲਬਾਤ ਜਿਹੜੀ ਕਰਦੇ ਹੁੰਦੇ, ਉੱਥੇ ਆ ਕੇ ਇਹ ਜਿਹੜਾ ਜੀ ਬਹਿ ਗਏ। ਰਾਤ ਰੋਟੀ ਪਾਣੀ ਇਹਨਾਂ ਨੇ ਅੰਦਰ ਖਾਧਾ, ਉੱਥੇ ਹੀ ਜਿਹੜਾ ਜੀ ਇਹ ਸੌਂ ਗਏ ਕਿਉਂਕਿ ਇਹਨਾਂ ਨੂੰ ਜਿਹੜਾ ਸੀਗਾ ਖਰੜਾ ਨਹੀਂ ਦਿੱਤਾ ਗਿਆ ਜੀ। ਔਰ ਇਹ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ, ਉਹਨਾਂ ਨੇ ਤੇ ਹਰਪਾਲ ਚੀਮਾ ਨੇ ਦੋਸ਼ ਜਿਹੜੇ ਜੀ ਇਹ ਲਾਏ ਕਿ ਕੰਪਲੈਕਸ ਦੇ ਅੰਦਰ ਪ੍ਰਬੰਧਾਂ ਦੀ ਤਾਲਾਬੰਦੀ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ। ਇਹ ਕਿਹਾ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਹਰ ਜਗ੍ਹਾ ਦੇ ਉੱਤੇ ਅੰਦਰ ਜਿਹੜਾ ਜੀ ਉਹ ਜਾਣ ਤੋਂ। ਅੰਦਰ ਕਾਫੀ ਬਹਿਸਬਾਜ਼ੀ ਵੀ ਹੋਈ ਜਿਹੜੀ ਜੀ ਉਹ ਦੱਸੀ ਗਈ ਹੈ ਪ੍ਰਬੰਧਕਾਂ ਦੇ ਨਾਲ। ਹੁਣ ਇਹਦਾ ਕੀ ਅਸਰ ਜਿਹੜਾ ਜੀ ਉਹ ਪੈਂਦਾ ਸਰਕਾਰ ਦੇ ਕੰਨਾਂ ਦੇ ਉੱਤੇ ਤਾਂ ਬਹੁਤੀ ਕੋਈ ਜੂ ਜਿਹੜੀ ਜੀ ਉਹ ਨਹੀਂ ਸਰਕ ਰਹੀ, ਨਾ ਕੋਈ ਬਹੁਤੀ ਜਿਹੜੀ ਉਹ ਸਰਕਣੀ ਹੈ। ਪਰ ਇਹਨਾਂ ਜ਼ਰੂਰ ਹੈ ਕਿ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਦੇਖਿਆ ਜਾਵੇ ਤਾਂ ਕਿਉਂਕਿ ਸਿਆਸਤ ਦੇ ਵਿੱਚ ਇਹ ਹੁੰਦਾ ਕਿ ਕਿੰਨੀਆਂ ਖਬਰਾਂ ਕਿਹੜੀ ਪਾਰਟੀ ਨੂੰ ਜਿਹੜੀਆਂ ਉਹ ਮਿਲਦੀਆਂ, ਤੇ ਖਬਰਾਂ ਤਾਂ ਜਿਹੜੀਆਂ ਜੀ ਉਹ ਵਿਰੋਧੀ ਧਿਰ ਨੂੰ ਮਿਲ ਰਹੀਆਂ ਨੇ ਕਿ ਉਹ ਅੰਦਰ ਰਾਤ ਜਿਹੜਾ ਉਹ ਰਹੇ ਆ। ਮੈਨੂੰ ਕਿ ਜਿੰਨੀ ਦੇਰ ਤੱਕ ਸੱਤਾ ਦੇ ਵਿੱਚ ਨਹੀਂ ਹੁੰਦੇ ਉਨੀ ਦੇਰ ਤੱਕ ਕਹਿਣੀਆਂ ਜਿਹੜੀਆਂ ਹੋਰ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜੀਆਂ ਇਹ ਬਦਲ ਜਾਂਦੀਆਂ ਨੇ। ਕੱਲ ਬਿੱਲ ਪਾੜੇ ਜਾ ਰਹੇ ਸੀ, ਬਿੱਲ ਸਾੜੇ ਜਾ ਰਹੇ ਸੀ। ਅਕਾਲੀ ਦਲ ਬਾਦਲ ਉਹ ਬਿੱਲਾਂ ਨੂੰ ਪਾੜ ਰਿਹਾ ਸੀ, ਸਾੜ ਰਿਹਾ ਸੀ, ਜਿਨ੍ਹਾਂ ਦੇ ਵਾਸਤੇ ਉਹ ਸੰਘ ਪਾੜ ਕੇ ਕੁਝ ਦਿਨ ਪਹਿਲਾਂ ਤੱਕ ਇਹ ਕਹਿ ਰਿਹਾ ਸੀ ਕਿ ਇਹ ਤਾਂ ਕਿਸਾਨਾਂ ਦੀ ਬੇੜੀ ਪਾਰ ਲਾ ਦੇਣਗੇ, ਇਹ ਤਾਂ ਕਮਾਲ ਦੇ ਜਿਹੜੇ ਜੀ ਉਹ ਆਰਡੀਨੈਂਸ ਨੇ। ਉਦੋਂ ਉਹ ਆਰਡੀਨੈਂਸ ਬਾਅਦ ਦੇ ਵਿੱਚ ਇਹ ਬਿੱਲ ਆ ਗਏ ਤੇ ਕਾਨੂੰਨ ਦਾ ਰੂਪ ਜਿਹੜਾ ਜੀ ਉਹ ਅਖਤਿਆਰ ਕਰ ਗਏ।
ਮਤਲਬ ਕਿ ਸਿਆਸਤ ਹੈ, ਸਿਆਸਤ ਤੁਸੀਂ ਦੇਖੋ ਕਿਹੋ ਜਿਹੀਆਂ ਪਲਟੀਆਂ ਮਾਰਨ ਦੇ ਵਾਸਤੇ ਮਜਬੂਰ ਕਰ ਦਿੰਦੀ ਹੈ। ਜੀ ਜੀ ਬਿਲਕੁਲ, ਸਿਆਸਤ ਤਾਂ ਖੇਲੀ ਜਾਂਦੀ ਆ, ਹੁਣ ਲੋਕਾਂ ਲਈ ਕੀ ਕੁਛ ਹੁੰਦਾ ਆ। ਤਾਂ ਅੱਗੇ ਗੱਲ ਕਰਦੇ ਹਾਂ, ਪਹਿਲੇ ਦਿਨ ਵਿਧਾਨ ਸਭਾ ਦੇ ਵਿੱਚ ਨਵੇਂ ਰੰਗ ਕਹਿੰਦੇ ਦੇਖਣ ਨੂੰ ਮਿਲੇ। ਬਿਲਕੁਲ ਜੀ, ਇੱਕ ਤਾਂ 5 ਵਾਰ ਮੁੱਖ ਮੰਤਰੀ ਰਹੇ ਤੇ ਪਿਛਲੇ ਦਿਨੀ ਜਿਹੜੇ ਇਹ ਬਿੱਲ ਆਏ ਸੀ ਉਹਨਾਂ ਦੀ ਵੀਡੀਓ ਪਾ ਕੇ ਪ੍ਰਕਾਸ਼ ਸਿੰਘ ਬਾਦਲ ਹੁਰੀ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਆਏ। ਆਉਣਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ, ਵੈਸੇ 17 ਤੋਂ ਜਿਉਂ ਦਿੱਤੇ ਆ। ਇੱਕ ਵਾਰੀ ਸਹੁੰ ਚੁੱਕਣ ਆਏ ਸੀ, ਉਹ ਵੀ ਵਿਧਾਨ ਸਭਾ 'ਚ ਨਹੀਂ, ਨਾਲ ਲੱਗਵੇਂ ਦਫ਼ਤਰ ਦੇ ਵਿੱਚ ਜਿਹੜੀ ਸੀ ਉਹ ਸਹੁੰ ਚੁੱਕ ਲਈ ਸੀ ਸਪੀਕਰ ਦੇ ਕੋਲੇ, ਉੱਥੇ ਜਾ ਕੇ ਮੁੜ ਕੇ ਨਹੀਂ ਉਹ ਵਿਧਾਨ ਸਭਾ ਦੇ ਵਿੱਚ ਆਏ। ਸ਼ਾਇਦ ਔਖਾ ਲੱਗਦਾ ਦੇਖਣਾ ਜੀ ਕਿ ਜਿਹੜੀ ਪਾਰਟੀ 5 ਵਾਰੀ ਜਿਹਦੇ ਉਹ ਮੁੱਖ ਮੰਤਰੀ ਰਹੇ ਹੋਣ ਉਹ ਵਿਰੋਧੀ ਧਿਰ ਦੇ ਵਿੱਚ ਵੀ ਨਾ ਹੋਵੇ, ਸ਼ਾਇਦ ਇਸ ਕਰਕੇ ਉਹ ਨਹੀਂ ਆਉਂਦੇ ਜੀ। ਇਹ ਕਿਹਾ ਜਾਂਦਾ ਕਿ ਬਾਲਾਸਰ ਫਾਰਮ ਹਾਊਸ ਦੇ ਵਿੱਚ ਰਹੇ ਨੇ ਉਹ ਕਾਫੀ ਹਫ਼ਤੇ, ਹੁਣ ਆਪਣੀ ਬਾਦਲ ਪਿੰਡ ਵਿਚਲੀ ਰਿਹਾਇਸ਼ ਤੇ ਆ ਗਏ ਨੇ, ਕਿਉਂਕਿ ਇੱਥੇ ਪਹਿਲਾਂ ਉਹਨਾਂ ਦੇ ਘਰ ਦਾ ਘਰਾਓ ਕੀਤਾ ਹੋਇਆ ਸੀ ਤੇ ਉਹ ਉਦੋਂ ਘਰਾਓ ਤੋਂ ਪਹਿਲਾਂ ਨਿਕਲ ਕੇ ਬਾਲਾਸਰ ਚਲੇ ਗਏ। ਹੁਣ ਜਦੋਂ ਇਹ ਘਰਾਓ ਜਿਹੜਾ ਜੀ ਉਹ ਸਮਾਪਤ ਹੋਇਆ ਤੇ ਆਪਣੀ ਘਰ ਦੇ ਵਿੱਚ ਜਿਹੜਾ ਜੀ ਉਹ ਵਾਪਸ ਪਰਤ ਆਏ, ਪਰ ਵਿਧਾਨ ਸਭਾ ਦੇ ਵਿੱਚ ਨਹੀਂ ਆਏ। ਅੱਜ ਵੀ ਆਉਣ ਦੇ ਕੋਈ ਚਾਂਸਸ ਜਿਹੜੇ ਜੀ ਉਹ ਨਹੀਂ ਹੈਗੇ। ਨਵਜੋਤ ਸਿੰਘ ਸਿੱਧੂ ਹੋਰੀ ਕਾਫੀ ਸਮੇਂ ਤੋਂ ਬਾਅਦ 18-19 ਮਹੀਨਿਆਂ ਤੋਂ ਬਾਅਦ ਵਾਪਸ ਪਰਤੇ ਵਿਧਾਨ ਸਭਾ ਦੇ ਵਿੱਚ ਦਿਸੇ। ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਉਹ ਨਹੀਂ ਗਏ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ 'ਚ ਹੋਣੀ ਸੀ, ਇਸ ਕਰਕੇ ਸ਼ਾਇਦ ਉਹਨਾਂ ਦੀ ਅਗਵਾਈ ਦੇ ਵਿੱਚ ਉਹ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਜਿਹੜਾ ਉਹ ਹੋ ਸਕਦੇ। ਇਹ ਮਜਬੂਰੀ ਸੀ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਉਹ ਆਉਣਾ। ਜੇ ਹੁਣ ਵੀ ਮੌਨ ਧਾਰੀ ਰੱਖਦੇ ਫਿਰ ਲੋਕਾਂ ਨੇ ਪੱਕੇ ਮੌਨ ਜਿਹੜਾ ਵੀ ਉਹ ਕਰ ਦੇਣਾ ਸੀ, ਇਸ ਕਰਕੇ ਉਹਨਾਂ ਦੀ ਮਜਬੂਰੀ ਸੀ ਵਿਧਾਨ ਸਭਾ ਦੇ ਵਿੱਚ ਉਹ ਦਿਸੇ। ਪਹਿਲਾਂ ਲੰਘਣ ਲੱਗੇ ਸੀਗੇ, ਜਿੱਥੋਂ ਦੀ ਮੰਤਰੀ ਲੰਘਦੇ ਆ ਤੇ ਉੱਥੋਂ ਸਿਕਿਉਰਿਟੀ ਵਾਲਿਆਂ ਨੇ ਰੋਕਤਾ ਵੀ ਹੁਣ ਤੁਸੀਂ ਮੰਤਰੀ ਨਹੀਂ, ਸਿਰਫ MLA ਹੋ, MLA ਵਾਸਤੇ ਰਾਹ ਦੂਜਾ। ਉਧਰੋਂ ਦੀ ਆਉਣਾ ਪਿਆ। ਜਿਹੜੀ ਸੀਟ ਮਿਲੀ ਉਹ ਅਖੀਰਲੀ ਰੋਅ ਦੇ ਵਿੱਚ ਮਿਲੀ, ਪਹਿਲਾਂ ਪਹਿਲੀ ਰੋਅ ਦੇ ਵਿੱਚ ਬਹਿੰਦੇ ਸੀ ਜਦੋਂ ਮੰਤਰੀ ਸੀ। ਤੋ ਇਹ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ। ਮੀਡੀਆ ਨੇ ਟੋਣ ਦੀ ਵਾਹਵਾ ਕੋਸ਼ਿਸ਼ ਕੀਤੀ ਪਰ ਨਵਜੋਤ ਸਿੰਘ ਸਿੱਧੂ ਹੋਰੀ ਨਹੀਂ ਬੋਲੇ। ਬਾਅਦ ਦੇ ਵਿੱਚ ਵੀਡੀਓ ਜ਼ਰੂਰ ਉਹਨਾਂ ਨੇ ਜਿਹੜੀ ਉਹ ਅਪਲੋਡ ਕੀਤੀ ਆਪਣੇ YouTube ਤੋਂ, ਜਿਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਵੀ ਕੁਝ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਲਾਏ। ਕੁਛ ਹੋਰ ਚੀਜ਼ਾਂ ਬੜੀਆਂ ਅਜੀਬੋ ਗਰੀਬ ਜਿਹੜੀਆਂ ਜੀ ਉਹ ਵੇਖਣ ਨੂੰ ਮਿਲੀਆਂ। ਇੱਕ ਤਾਂ ਜਿਹੜੇ ਪੰਜਾਬ ਏਕਤਾ ਪਾਰਟੀ ਬਣਾਈ ਜਿਵੇਂ ਸੁਖਪਾਲ ਸਿੰਘ ਖਹਿਰਾ, ਉਹ ਆਪਣੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਨਾਲ ਆਏ। ਜਦੋਂ ਗਏ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਗੱਡੀ 'ਚ ਬਹਿ ਕੇ ਗਏ। ਨਾਲ ਦੀ ਨਾਲ ਇਹ ਵੀ ਕਹਿ ਗਏ ਵੀ ਸਾਨੂੰ ਇੱਕ ਹੋਣਾ ਪਿਆ ਤੇ ਅਸੀਂ ਜਿਹੜਾ ਹੋਵਾਂਗੇ, ਮਤਲਬ ਕਿ ਉਹ ਇਸ਼ਾਰਾ ਕਰ ਗਏ ਵੀ ਅਕਾਲੀ ਦਲ ਡੱਡਾ ਵਾਲਾ ਰਾਹ ਉਹਨਾਂ ਨੂੰ ਖੁੱਲ੍ਹਾ, ਉਸ ਪਾਸੇ ਵੀ ਜਿਹੜਾ ਉਹ ਜਾ ਸਕਦੇ। ਜਿਹੜੇ ਪਰਮਿੰਦਰ ਸਿੰਘ ਢੀਂਡਸਾ ਸੀ ਉਹ ਤਾਂ ਇਸ ਮਾਮਲੇ ਦੇ ਉੱਤੇ ਚੁੱਪ ਜਿਹੜਾ ਜੀ ਉਹ ਰਹੇ, ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਕਿਹਾ। ਨਵਜੋਤ ਸਿੰਘ ਸਿੱਧੂ ਹੋਰੀ ਪ੍ਰਗਟ ਸਿੰਘ ਦੇ ਨਾਲ ਜਿਹੜਾ ਜੀ ਉਹਦੀ ਗੱਡੀ ਦੇ ਵਿੱਚ ਜਿਹੜਾ ਜੀ ਉਹ ਆਏ। ਜਦੋਂ ਵਾਪਸ ਜਾ ਰਹੇ ਸੀ ਤਾਂ ਉਹਦੇ ਨਾਲ ਰਾਜਾ ਵੜਿੰਗ ਹੋਰੀ ਜਿਹੜੇ ਜੀ ਉਹ ਵਾਪਸ ਗਏ। ਮਤਲਬ ਕਿ ਜਿਹੜੀ ਉਹ ਧੜੇਬੰਦੀ ਉਹ ਵੀ ਉੱਧਰ ਜਿਹੜੀ ਉਹ ਪੱਕ ਰਹੀ ਹੈ। ਇੱਕ ਇਹਦੇ ਵਿੱਚ ਜਿਹੜੀ ਜੀ ਇਹ ਰਹੀ ਕਿ ਜਿਹੜਾ ਸੰਦੋਆ ਹੈ, ਅਮਰਜੀਤ ਸਿੰਘ ਸੰਦੋਆ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਰੋਪੜ ਤੋਂ, ਉਹ ਜਿਹੜਾ ਪਹਿਲਾਂ ਅਸਤੀਫਾ ਦੇ ਗਿਆ ਸੀ ਕਾਂਗਰਸ ਦੇ ਵਿੱਚ ਜਿਹੜਾ ਕਿ ਉਹ ਚਲੇ ਗਿਆ ਸੀ ਸ਼ਾਇਦ ਕਾਂਗਰਸ ਦੇ ਵਿੱਚ, ਕਿਉਂਕਿ ਵਿਧਾਇਕ ਦੇ ਤੌਰ ਤੇ ਤਾਂ ਜਾ ਨਹੀਂ ਸੀ ਸਕਦਾ, ਵਿਧਾਇਕ ਹੀ ਖੁਸ਼ਦੀ ਸੀ। ਅਸਤੀਫਾ ਦੇ ਦਿੱਤਾ, ਅਸਤੀਫਾ ਵਾਪਸ ਲੈ ਲਿਆ। ਤੇ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਕੱਲ ਉਹਨਾਂ ਹੀ ਆਮ ਆਦਮੀ ਪਾਰਟੀ ਦੇ ਨਾਲ ਧਰਨੇ ਦੇ ਉੱਤੇ ਬਾਹਰ ਵੀ ਬੈਠਾ ਸੀ, ਫਿਰ ਅੰਦਰ ਵੀ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਵੀ ਉਹ ਬੈਠਾ, ਰਾਤ ਉੱਥੇ ਨਾਲ ਉਹਨਾਂ ਦੇ ਨਾਲ ਵੀ ਜਿਹੜਾ ਵੀ ਹੋ ਰਿਹਾ। ਇਹ ਇੱਕ ਨਵੀਂ ਸਫਬੰਦੀ ਜਿਹੜੀ ਵੀ ਉਹ ਵੇਖਣ ਨੂੰ ਮਿਲੀ ਕਿ ਲੈ ਦੇ ਕੇ ਘੁੰਮ ਘੁਮਾ ਕੇ ਜਦੋਂ ਇਲੈਕਸ਼ਨਾਂ ਸੀ ਉਦੋਂ ਕਾਂਗਰਸ ਤੋਂ ਵੀ ਥਾਪੜਾ ਲੈ ਲਿਆ, ਅਸਤੀਫਾ ਵੀ ਜਿਹੜਾ ਵੀ ਉਹ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਫੋਟੋਆਂ ਵੀ ਜਿਹੜੀਆਂ ਜੀ ਉਹ ਖਿਚਾ ਲਈਆਂ ਤੇ ਹੁਣ ਉਹ ਅਸਤੀਫਾ ਵਾਪਸ ਲੈ ਕੇ ਮੁੜ ਕੇ ਆ ਕੇ ਉੱਥੇ ਹੀ ਜਿਹੜੇ ਵੀ ਉਸੇ ਬੋਰਡ ਥੱਲੇ ਫੇਰ ਜਿਹੜੇ ਵੀ ਉਹ ਆ ਗਏ। ਤੋ ਇਹ ਸਾਰਾ ਕੁਛ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ। ਕੋਈ ਟਰੈਕਟਰਾਂ ਦੇ ਉੱਤੇ ਜਿਹੜਾ ਜੀ ਫੋਟੋਆਂ ਖਿਚਵਾ ਰਿਹਾ, ਕੋਈ ਕਿਸੇ ਤਰੀਕੇ ਨਾਲ ਫੋਟੋਆਂ ਜਿਹੜੇ ਖਿਚਾ ਰਿਹਾ, ਕੋਈ ਭੁੰਜੇ ਬੈਠਾ ਹੋਇਆ, ਜਿਹੜੇ ਆਪਣੇ ਚਿੱਟੇ ਕੁਰਤੇ ਪਜਾਮਿਆਂ 'ਚ ਭੂਰਾ ਵਾਲ ਨਹੀਂ ਪੈਣ ਦਿੰਦੇ, ਉਹ ਮਿੱਟੀ ਵਾਲੀ ਥਾਂ ਦੇ ਉੱਤੇ ਜਿਹੜਾ ਜੀ ਉਹ ਬੈਠੇ ਦਿਸੇ। ਇਸ ਪੱਖੋਂ ਜਿਹੜਾ ਜੀ ਉਹ ਵੇਖਣ ਨੂੰ ਅਜੀਬੋ ਗਰੀਬ ਲੱਗਿਆ ਕਿ ਇਹ ਸਾਰੀਆਂ ਜਿਹੜੀਆਂ ਜੁਗਲਬੰਦੀਆਂ ਨਵੇਂ ਰੰਗ ਨੇ, ਵੋਟਾਂ ਜਿਹੜੀਆਂ ਉਹ ਕੀ ਕੁਛ ਕਰਵਾਉਂਦੀਆਂ। ਬਿਲਕੁਲ ਜੀ ਬਿਲਕੁਲ। ਗੱਲ ਕਰਦੇ ਹਾਂ ਜੀ ਕਿਸਾਨ ਸੰਘਰਸ਼ ਦੇ ਨਾਲ ਲੋਕ ਆਪ ਮੁਹਾਰੇ ਜੁੜ ਰਹੇ ਆ, ਗਿਣਤੀ ਵੱਧ ਰਹੀ ਆ। ਦੇਖੋ ਜਿਹੜੀ ਕੇਂਦਰ ਦੀ ਸਰਕਾਰ ਸੀ ਜਾਂ ਪੰਜਾਬ ਦੀ ਸਰਕਾਰ ਹੈ, ਉਹ ਇਹ ਕਹਿੰਦੇ ਸੀ ਵੀ ਕਿੰਨਾ ਕੁ ਲੰਬਾ ਕਿਤੇ ਸੰਘਰਸ਼ ਚੱਲ ਜੂਗਾ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਬੈਠੀ ਵੱਡੀ ਕਿ ਵੀ ਝੋਨਾ ਪੱਕ ਗਿਆ
ਝੋਨਾ ਕੱਟਣ ਦੇ ਵਾਸਤੇ ਕਿਸਾਨਾਂ ਨੇ ਆਪੋ ਆਪਣੇ ਪਿੰਡਾਂ ਨੂੰ, ਘਰਾਂ ਨੂੰ ਜਿਹੜਾ ਉਹ ਪਰਤ ਜਾਣਾ ਤੇ ਇਹ ਸੰਘਰਸ਼ ਦੀ ਆਪੇ ਫੂਕ ਨਿਕਲ ਜਾਣੀ ਹੈ। ਏਦਾਂ ਦਾ ਕੁਝ ਨਹੀਂ ਹੋਇਆ। ਪਿੰਡਾਂ ਦੇ ਵਿੱਚ ਨੌਜਵਾਨ ਜਦੋਂ ਦੇ ਖਾਸ ਤੌਰ ਦੇ ਉੱਤੇ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਉਹ ਦਿਖ ਰਹੀ ਆ, ਉਹ ਮੈਨੇਜ ਕਰਨ ਲੱਗੇ ਆ। ਜੇ ਕਿਸੇ ਪਿੰਡ ਦੀਆਂ 4 ਪੱਤੀਆਂ ਨੇ, ਇੱਕ ਪੱਤੀ ਇੱਕ ਦਿਨ, ਦੂਜੀ ਪੱਤੀ ਦੂਜੇ ਦਿਨ, ਤੀਜੀ ਤੀਜੇ ਦਿਨ, ਚੌਥੀ ਚੌਥੇ ਦਿਨ, ਉਹਦੇ ਨਾਲ ਇੱਕ ਪੱਤੀ ਦੀ ਵਾਰੀ ਫਿਰ ਚੌਥੇ ਦਿਨ ਜਾ ਕੇ ਆਉਂਦੀ। ਮਹਿਰਾਜ ਪਿੰਡ ਬੜਾ ਵੱਡਾ, 6 ਪੱਤੀਆਂ ਨੇ ਉੱਥੇ। ਉੱਥੇ 6ਵੇਂ ਦਿਨ ਵਾਰੀ ਜਿਹੜੀ ਦੀ ਉਹ ਆਉਂਦੀ ਹੈ। ਜਿਹੜੀ ਪੱਤੀ ਦੀ ਵਾਰੀ ਹੈ ਉਹ ਆਪਣਾ ਕੰਮਕਾਰ ਛੱਡ ਕੇ ਧਰਨੇ ਦੇ ਉੱਤੇ ਜਾ ਪੈਂਦੇ ਤੇ ਬਾਕੀ ਜਿਹੜਾ ਆਪਣਾ ਕੰਮਕਾਰ ਕਰਦੇ ਆ, ਅਗਲੇ ਦਿਨ ਅਗਲੀ ਪੱਤੀ ਦੀ ਜਿਹੜੀ ਉਹ ਵਾਰੀ। ਇਹਦੇ ਨਾਲ ਇਹ ਹੋ ਗਿਆ ਕਿ ਕੰਮ ਵੀ ਚੱਲ ਰਹੇ ਆ, ਝੋਨਾ ਵੀ ਵੱਢਿਆ ਜਾ ਰਿਹਾ, ਉਸੇ ਹੀ ਰਫਤਾਰ 'ਚ ਝੋਨਾ ਵੱਢਿਆ ਜਾ ਰਿਹਾ, ਮੰਡੀਆਂ 'ਚ ਵੀ ਆ ਰਿਹਾ। ਸੰਘਰਸ਼ ਦੇ ਉੱਤੇ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਕਿਤੇ ਵੀ ਨਹੀਂ ਘਟੀ। ਇਹਦੇ ਵਿੱਚ ਜਿਹੜਾ ਨਾਟਕ ਮੰਡਲੀਆਂ ਨੇ ਉਹਨਾਂ ਦੀ ਬੜੀ ਵੱਡੀ ਸ਼ਮੂਲੀਅਤ ਜਿਹੜੀ ਜੀ ਉਹ ਹੋਣ ਲੱਗੀ ਹੈ। ਜਗਸੀਰ ਜੀਦਾ ਵਰਗੇ ਜਿਹੜੇ ਲੋਕ ਗਾਇਕ ਨੇ, ਜਿਹੜੇ ਲੋਕ ਪੱਖਾਂ ਨੂੰ ਉਭਾਰਦੇ ਆ, ਉਹਨਾਂ ਦੀ ਡਿਮਾਂਡ ਥਾਂ ਥਾਂ ਦੇ ਉੱਤੇ ਜਿਹੜੀ ਜੀ ਉਹ ਵਧੀ ਹੈ। ਇਹ ਕੋਈ ਪੈਸੇ ਲੈਣ ਵਾਲੇ ਗਾਇਕ ਨਹੀਂ ਗੇ, ਇਹ ਉਂਝ ਲੋਕਾਂ ਦੇ ਵਿੱਚ ਜੋਸ਼ ਭਰਦੇ ਆ ਜਾ ਕੇ। ਔਰ ਥਾਂ ਥਾਂ ਦੇ ਉੱਤੇ ਤੁਸੀਂ ਨੁੱਕੜ ਨਾਟਕ ਜਿਹੜੇ ਜੀ ਉਹ ਵੇਖ ਸਕਦੇ ਹੋ। ਜਿਹੜੇ ਢਾਡੀ ਜਥੇ ਨੇ ਜੀ, ਉਹਨਾਂ ਦੀ ਵਾਪਸੀ ਹੋਈ ਹੈ। ਜਦੋਂ ਕਈ ਵਾਰੀ ਹੋਲਡ ਤੇ ਹੁੰਦਾ ਫੋਨ ਤੇ, ਉਹ ਪੰਜਾਬੀ ਜਿਹੜੀ USA ਦੇ ਉੱਤੇ ਜਿਹੜੇ ਜੀ ਉਹ ਚੱਲਦੇ ਨੇ ਢਾਡੀ ਪ੍ਰਸੰਗ, ਜਿਹੜੇ ਬੜੀ ਅਹਿਮੀਅਤ ਰਹੀ ਹੈ ਇਹਨਾਂ ਦੀ। ਜੇ ਆਪਾਂ ਮੋਰਚਿਆਂ ਦਾ ਇਤਿਹਾਸ ਪੜ੍ਹੀਏ ਤੇ ਉਹਦੇ ਵਿੱਚ ਢਾਡੀਆਂ ਦਾ ਬੜਾ ਯੋਗਦਾਨ ਸੀ। 6ਵੇਂ ਪਾਤਸ਼ਾਹ ਨੇ ਇਹ ਪ੍ਰਥਾ ਜਿਹੜੀ ਸ਼ੁਰੂ ਕਰਵਾਈ ਸੀ ਜੋਸ਼ ਭਰਨ ਦੇ ਵਾਸਤੇ। ਜਦੋਂ ਜਿਹੜਾ ਬਾਦਲ ਦਲ ਹੈ ਉਹ ਕਾਰਪੋਰੇਟ ਪਰਿਵਾਰ ਦੇ ਹੱਥ ਦੇ ਵਿੱਚ ਆ ਗਿਆ, ਉਹਨਾਂ ਨੇ ਇਹ ਜਿਹੜੀਆਂ ਮੀਟਿੰਗਾਂ ਸੀ ਅਕਾਲੀ ਦਲ ਦੀਆਂ, ਫਿਰ ਉਹ 5 ਸਟਾਰ ਹੋਟਲਾਂ 'ਚ ਲੈ ਗਏ ਤੇ ਜਿਹੜੇ ਉਹ ਕਬੱਡੀ ਟੂਰਨਾਮੈਂਟ ਕਰਾਉਣ ਲੱਗੇ, ਉੱਥੇ ਇਹ ਚੀਜ਼ਾਂ ਛੱਡ ਕੇ ਨਚਾਰ ਲਿਆਉਣ ਲੱਗੇ, ਜਿਹੜੇ ਕਰੋੜਾਂ ਰੁਪਈਏ ਦੇ ਕੇ। ਇਹ ਚੀਜ਼ਾਂ ਗਾਇਬ ਹੋ ਗਈਆਂ ਸੀ ਪਰ ਇਹ ਵਾਪਸ ਪਰਤੀਆਂ। ਅਤੇ ਢਾਡੀ ਪ੍ਰਸੰਗ ਥਾਂ ਥਾਂ ਦੇ ਉੱਤੇ ਜੋਸ਼ੀਲੇ ਜਿਹੜੇ ਜਿੱਥੇ ਜਿੱਥੇ ਇਹ ਧਰਨੇ ਲੱਗੇ ਨੇ ਉੱਥੇ ਦੇਖ ਸਕਦੇ ਹੋ। 150 ਦੇ ਕਰੀਬ ਧਰਨਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਅਪਰੋਕਸੀਮੇਟਲੀ 1 ਲੱਖ ਬੰਦਾ ਇਹਨਾਂ ਧਰਨਿਆਂ ਦੇ ਉੱਤੇ ਬੈਠਾ। 1 ਲੱਖ ਬੰਦਿਆਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਗੀ। ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਦੇ ਦੌਰਾਨ ਚਾਹ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਜਿਹਦੇ ਨਾਲ ਬਿਸਕਿਟਸ ਤੇ ਬ੍ਰੈਡ ਜਿਹੜੀ ਉਹ ਦਿੱਤੀ ਜਾਂਦੀ ਹੈ। ਫਿਰ 10 ਵਜੇ ਤੋਂ ਲੈ ਕੇ 11 ਵਜੇ ਦੇ ਦੌਰਾਨ ਲੰਗਰ ਆਉਂਦਾ, ਜਿਹਦੇ ਵਿੱਚ 1 ਸਬਜ਼ੀ, 1 ਦਾਲ ਤੇ ਦਹੀਂ ਜਿਹੜਾ ਉਹ ਵਰਤਾਇਆ ਜਾਂਦਾ ਫੁਲਕਿਆਂ ਦੇ ਨਾਲ। ਫਿਰ ਜਿਹੜਾ ਜੀ 1 ਵਜੇ ਤੋਂ ਲੈ ਕੇ 2 ਵਜੇ ਦੇ ਦੌਰਾਨ ਮੁੜ ਕੇ ਚਾਹ ਦਾ ਸਮਾਂ ਹੁੰਦਾ। ਚਾਹ ਜਿਹੜੀ ਆ ਉਹ ਵਰਤਾਈ ਜਾਂਦੀ ਹੈ। ਇੱਥੇ ਸਿਆਲ ਸ਼ੁਰੂ ਹੋ ਗਏ ਤੇ ਹਨੇਰਾ 6 ਵਜੇ ਹੋ ਜਾਂਦਾ। 6 ਤੋਂ 7 ਦੇ ਦੌਰਾਨ ਜਿਹੜਾ ਲੰਗਰ ਹੈ 1 ਸਬਜ਼ੀ 1 ਦਾਲ ਦੇ ਨਾਲ ਵਰਤਾਇਆ ਜਾਂਦਾ। ਤੇ ਹੁਣ ਇਹ ਸਵਾਲ ਹੋ ਸਕਦਾ ਕਿਸੇ ਦੇ ਮਨ 'ਚ ਨਾ ਆਇਆ ਹੋਵੇ, ਪਰ ਸਵਾਲ ਬਹੁਤ ਵੱਡਾ। 1 ਲੱਖ ਬੰਦੇ ਦਾ ਇੰਤਜ਼ਾਮ ਲੰਗਰ ਦਾ ਕਿੱਥੇ ਹੁੰਦਾ, ਕਿਵੇਂ ਹੁੰਦਾ? ਪਿੰਡਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਦਿਨ ਲੰਗਰ ਲਾਇਆ ਸੀ, ਜਿਸ ਦਿਨ 3 ਤਖਤਾਂ ਤੋਂ ਜਲੂਸ ਕੱਢ ਕੇ ਲਿਆਏ ਸੀ ਬਾਦਲ ਦਲ ਵਾਲੇ ਜਿਹੜੇ ਟਰੈਕਟਰਾਂ ਦੇ ਉੱਤੇ ਉਸ ਦਿਨ। ਅਦਰਵਾਈਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਕਿਸਾਨਾਂ ਵਾਸਤੇ ਨਹੀਂ ਬੌੜੀ। ਪਿੰਡਾਂ ਦੇ ਵਿੱਚ ਅਨਾਊਂਸਮੈਂਟ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਨੇ ਵੀ ਅਗਲੀ ਵਾਰੀ ਆਪਣੇ ਪਿੰਡ ਦੀ ਆਪਾਂ ਲੰਗਰ ਬਣਾ ਕੇ ਲਿਜਾਣਾ। ਤੁਸੀਂ ਹੈਰਾਨ ਹੋਵੋਗੇ 4-4 ਦਿਨ ਦੀ 5-5 ਦਿਨ ਦੀ ਬੁਕਿੰਗ ਅਗੇਤਰੀ ਜਿਹੜੀ ਉਹ ਹੋਈ ਆ ਲੰਗਰ ਦੀ, ਕਿ ਕਿਹੜੇ ਪਿੰਡ ਦੀ ਅਗਲੀ ਜਿਹੜੀ ਵਾਰੀ ਹੈ, ਤਾਂ ਕਿ ਉਹ ਪ੍ਰਪੇਅਰ ਕਰ ਸਕਣ। ਦੇਖੋ ਕਈ ਵਾਰੀ ਇਹ ਹੁੰਦਾ ਕਿ ਪਤਾ ਨਹੀਂ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਨੇ ਉਹ ਪ੍ਰੈਸ ਕਾਨਫਰੰਸਾਂ ਤੱਕ ਸੀਮਤ ਨੇ, ਵੀ ਪ੍ਰੈਸ ਕਾਨਫਰੰਸ ਕਰ ਲਈ, ਉੱਥੇ ਜਿਹੜਾ ਵੀ ਫੋਟੋਆਂ ਖਿਚਾ ਲਈਆਂ ਤੇ ਚਲੇ ਗਏ। ਐਡਾ ਲੰਬਾ ਸੰਘਰਸ਼ ਜਿਹੜਾ ਵੀ ਉਹ ਚਲਾਉਣਾ ਕੋਈ ਸੌਖਾ ਨਹੀਂ। 1 ਲੱਖ ਬੰਦੇ ਦੇ ਜਿਹੜਾ ਵੀ ਉਹ ਲੰਗਰ ਦਾ ਇੰਤਜ਼ਾਮ ਕਰਨਾ ਪ੍ਰੋਪਰ ਔਰ ਸਹੀ ਸਮੇਂ ਦੇ ਉੱਤੇ ਪਹੁੰਚ ਜਾਣਾ ਕੋਈ ਸੌਖਾ ਨਹੀਂ। ਇਹਦੇ ਵਿੱਚ ਆਪ ਮੁਹਾਰੇ ਲੋਕ ਆਪਣਾ ਯੋਗਦਾਨ ਜਿਹੜਾ ਉਹ ਪਾ ਰਹੇ ਆ। ਜਿਹੜੇ ਜਿੱਥੇ ਜਿੱਥੇ ਧਰਨੇ ਲੱਗੇ ਆ ਉੱਥੇ ਤੁਸੀਂ ਦੇਖੋਗੇ ਕਿ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਨੇ ਉਹ ਅਕਸਰ ਤੁਹਾਨੂੰ ਕਾਰਾਂ ਦੇ ਵਿੱਚ ਆਉਂਦੀਆਂ ਦਿਸਦੀਆਂ ਨੇ। ਉਹ ਆ ਕੇ ਚੈੱਕਅਪ ਕਰਦੇ ਆ, ਕਿਸੇ ਨੂੰ ਕੋਈ ਤਕਲੀਫ ਹੈ ਤੇ ਉਹਦੀ ਦਵਾਈ ਬੂਟੀ ਲਿਖਦੇ ਆ। ਡਾਕਟਰਾਂ ਦੇ ਕੋਲੇ ਦਵਾਈਆਂ ਨੇ, ਮਾੜੀ ਮੋਟੀ ਜਿਹੜੀ ਤਕਲੀਫ ਹੈ ਉਹਦੀ ਦਵਾਈ ਉਹ ਉੱਥੇ ਹੀ ਦੇ ਦਿੰਦੇ ਆ। ਨਹੀਂ ਤਾਂ ਜਿਹੜੇ ਮੈਡੀਕਲ ਸਟੋਰਾਂ ਵਾਲੇ ਉਹ ਬਹੁਤੇ ਧਰਨਿਆਂ ਦੇ ਉੱਤੇ ਸਵੇਰ ਨੂੰ ਜਿਹੜੀਆਂ ਪਰਚੀਆਂ ਜਿਹਦੇ ਕੋਲੇ, ਕਿਉਂਕਿ ਬਹੁਤ ਸਾਰੇ ਬਜ਼ੁਰਗ ਨੇ ਵੱਡੀ ਗਿਣਤੀ ਦੇ ਵਿੱਚ, ਕੋਈ ਨਾ ਕੋਈ ਦਵਾਈ ਜਿਹੜੀ ਜੀ ਉਹ ਖਾਂਦੇ ਨੇ, ਉਹ ਪਰਚੀਆਂ ਦੀਆਂ ਫੋਟੋਆਂ ਖਿੱਚ ਕੇ ਲਿਜਾਂਦੇ ਨੇ ਤੇ ਉਹ ਦਵਾਈਆਂ ਜਿਹੜੀਆਂ ਦੀ ਮੁੜਦੇ ਗੇੜੇ ਲਿਆ ਕੇ ਉਹਨਾਂ ਧਰਨਿਆਂ ਦੇ ਵਿੱਚ ਲੋਕਾਂ ਨੂੰ ਦਿੰਦੇ ਨੇ ਵੀ ਜਿਹੜੀ ਦਵਾਈ ਸੀਗੀ ਉਹਨੂੰ ਦਿੱਤੀ ਜਾਂਦੀ ਹੈ। ਇੱਕ ਚੀਜ਼ ਹੋਰ ਜਿਹੜੀ ਪੁਰਾਣੀ
ਮਠਿਆਈ ਹੁੰਦੀ ਸੀ ਭੁਜੀਆ ਬਦਾਨਾ, ਉਹਦੀ ਵਾਪਸੀ ਹੋਈ ਹੈ। ਕਿਉਂਕਿ ਜੇ ਵਾਪਸੀ ਛੋਟੇ ਛੋਟੇ ਜਿਹੜੇ ਦੀ ਉਹ ਗੀਤਾਂ ਦੀ, ਨਾਟਕ ਮੰਡਲੀਆਂ ਦੀ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਢਾਡੀ ਨੇ ਉਹਨਾਂ ਦੀ ਹੋਈ ਹੈ, ਤੇ ਇਸ ਚੀਜ਼ ਦੀ ਵੀ ਵਾਪਸੀ ਹੋਈ ਹੈ। ਭੁਜੀਏ ਬਦਾਨੇ ਦੇ ਪੈਕਟ ਜਿਹੜੇ ਆ ਉਹ ਛੋਟੇ ਛੋਟੇ ਬਣਾ ਕੇ ਲੋਕ ਆਪ ਮੁਹਾਰੇ ਲਿਆਉਂਦੇ ਆ ਉਹਨਾਂ ਧਰਨਿਆਂ ਦੇ ਉੱਤੇ, ਔਰ ਉੱਥੇ ਜਿਹੜਾ ਜੀ ਉਹ ਵਰਤਾਇਆ ਜਾਂਦਾ। ਉਨੀ ਦੇਰ ਤੱਕ ਪੰਜਾਬੀ ਤੰਦਰੁਸਤ ਰਹੇ ਜਿੰਨੀ ਦੇਰ ਤੱਕ ਉਹਨਾਂ ਦਾ ਖਾਣ ਪੀਣ ਜਿਹੜਾ ਜੀ ਉਹ ਸਹੀ ਰਿਹਾ। ਜਿਉਂ ਗੁਲਾਬ ਜਾਮਨਾਂ ਦੇ ਵਿੱਚ ਵੜੇ ਤੇ ਉਸ ਤੋਂ ਬਾਅਦ ਬਿਮਾਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਪੰਜਾਬੀਆਂ ਨੂੰ ਘੇਰਿਆ। ਕਿਤੇ ਨਾ ਕਿਤੇ ਇਹ ਜਿਹੜਾ ਇੱਕ ਤਾਂ ਇਕਜੁੱਟਤਾ ਜਿਹੜੀ ਦੀ ਉਹ ਪਰਤੀ ਹੈ, ਦੂਸਰੀ ਜਿਹੜੀ ਆ ਅਸੀਂ ਆਪਣੀ ਗਰਾਊਂਡ ਵੱਲ ਨੂੰ ਜਿਹੜਾ ਦੀ ਉਹ ਪਰਤਣੇ ਸ਼ੁਰੂ ਹੋਏ ਆ। ਦੇਖੋ ਕਿੰਨੀ ਦੇਰ ਤੱਕ ਰਹਿੰਦੇ ਆ ਇਹ ਬਾਅਦ ਵਾਲੀ ਗੱਲ ਹੈ, ਪਰ ਜਦੋਂ ਲੰਘੀ ਦਾ ਜੀ ਕਿਤੋਂ ਉੱਥੇ ਗੱਡੀ ਰੋਕ ਕੇ ਉਹਨਾਂ ਦੇ ਵਿੱਚ ਖੜੋ ਕੇ ਗੱਲਬਾਤ ਕਰਕੇ ਜਿਹੜਾ ਜੋ ਇਸ ਪੱਖੋਂ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਜਿਹੜਾ ਇਹ ਮੋਰਚੇ ਚੱਲ ਰਹੇ ਆ ਇਹਨਾਂ ਨੂੰ, ਇਸ ਚੀਜ਼ ਨੂੰ ਤੁਸੀਂ ਅੱਖੀਂ ਦੇਖ ਰਹੇ ਹੋ। ਆਉਂਦੇ ਦਿਨਾਂ ਦੇ ਦੌਰਾਨ ਜਦੋਂ ਲੋਕ ਜਾਂ ਬੱਚੇ ਜਿਹੜੀ ਨਵੀਂ ਜਨਰੇਸ਼ਨ ਦੇ ਹੋਣਗੇ ਉਹ ਪੁੱਛਣਗੇ ਕਿ ਇੰਨਾ ਲੰਬਾ ਸਮਾਂ ਇੱਕ ਸੰਘਰਸ਼ ਚੱਲਿਆ ਸੀ, ਤੁਸੀਂ ਭਲਾ ਉਹ ਵੇਖਿਆ? ਤਾਂ ਕਮ ਸੇ ਕਮ ਇਸ ਪੱਖੋਂ ਜਿਹੜਾ ਵੀ ਉਹ ਕਹਿ ਸਕਾਂਗੇ ਕਿ ਵੇਖਿਆ ਨਹੀਂ, ਬਲਕਿ ਉਹ ਵਿੱਚ ਵੜ ਕੇ ਜਿਹੜਾ ਵੀ ਉਹ ਦੇਖਿਆ ਸੀ ਕਿ ਆਹ ਕੁਛ ਵੀ ਜਿਹੜਾ ਹੋ ਸਕਦਾ, ਜਿਹੜਾ ਕਿ ਪੰਜਾਬ ਦੀ ਇੱਕ ਪਹਿਚਾਣ ਸੀ। ਮੈਨੂੰ ਉਹ ਜਿਹੜੀਆਂ ਚੀਜ਼ਾਂ ਕੁਛ ਪਿੰਡਾਂ ਦੇ ਏਰੀਏ ਦੇ ਵਿੱਚ, ਕੁਛ ਇਲਾਕੇ ਦੇ ਵਿੱਚ ਉਹਨੂੰ ਆਵਤ ਕਹਿੰਦੇ ਆ, ਸਾਡੇ ਉਧਰ ਮਾਝੇ ਵਾਲੀ ਸਾਈਡ ਦੇ ਉੱਤੇ ਮੰਗ ਕਹਿੰਦੇ ਆ। ਉਹ ਮੰਗ ਜਿਹੜੀ ਉਹ ਕੀ ਸੀ, ਉਹ ਇੱਕ ਦੂਜੇ ਦੇ ਨਾਲ ਇਕਜੁੱਟਤਾ ਜਿਹੜੀ ਸੀ, ਰਲ ਮਿਲ ਕੇ ਜਿਹੜਾ ਵੀ ਉਹ ਹੁੰਦਾ ਸੀ। ਜਿਵੇਂ ਰਲ ਮਿਲ ਕੇ ਪਿੰਡਾਂ ਦੇ ਵਿੱਚ ਪੱਤੀਆਂ ਦੇ ਤੌਰ ਦੇ ਉੱਤੇ, ਕਿਉਂਕਿ ਮਹਿਰਾਜ ਪਿੰਡ ਦੀ ਮੈਂ ਗੱਲ ਕੀਤੀ, ਮਹਿਰਾਜ ਦੇ ਵਿੱਚ ਇਹ ਕਿਹਾ ਜਾਂਦਾ ਕਿ ਬਹੁਤ ਲਾਗ ਡਾਟ ਹੈ ਆਪਸ ਦੇ ਵਿੱਚ ਇੱਕ ਦੂਜੇ ਦੀ, ਉਹ ਇਕਜੁੱਟ ਹੋ ਕੇ ਪੱਤੀਆਂ ਦੀ ਡਿਊਟੀ ਜਿਹੜੀ ਵੀ ਉਹ ਲੱਗੀ ਹੋਈ ਆ। ਜਿਵੇਂ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਹੋ ਰਹੀ ਹੈ, ਇਹ ਵਾਕਿਆ ਹੀ ਰੀਅਲ ਦੇ ਵਿੱਚ ਕੱਲ੍ਹ ਨੂੰ ਕੀ ਹੁੰਦਾ, ਕਿਸਾਨਾਂ ਦਾ ਕੀ ਬਣਦਾ, ਉਹ ਕੱਲ੍ਹ ਵਾਲੀਆਂ ਗੱਲਾਂ। ਪਰ ਆਹ ਜਿਹੜੀ ਚੀਜ਼ ਪਰਤੀ ਹੈ ਨਾ ਜੀ, ਜੇ ਕਿਤੇ ਕਾਸ਼ ਜਿਵੇਂ ਅੱਜ ਵਿਆਹ ਸਾਡੇ ਹੋਣ ਲੱਗ ਗਏ, 15-20 ਬੰਦੇ ਜਿਹੜਾ ਵੀ ਉਹ ਗਏ, ਬਹੁਤ ਵੱਡਾ ਖਰਚਾ ਇੱਕ ਜਿਹੜਾ ਉਹ ਭਜਣ ਲੱਗ ਗਿਆ ਪੰਜਾਬੀਆਂ ਨੇ ਬਹੁਤ ਅੱਡੀਆਂ ਚੁੱਕ ਚੁੱਕ ਕੇ ਫਾਹੇ ਲਏ। ਜੇ ਕਿਤੇ ਉਹ ਆਮ ਖਾਣੇ, ਸਾਦੇ ਖਾਣੇ, ਸਾਦੀ ਜ਼ਿੰਦਗੀ ਇੱਥੋਂ ਕਿਤੇ ਇਹਦੀ ਸੇਧ ਲੈ ਕੇ ਜਿਹੜਾ ਵੀ ਉਹ ਤੁਰ ਪੈਣ ਤੇ ਕਮ ਸੇ ਕਮ ਕੁਛ ਨਾ ਕੁਛ ਚੰਗਾ ਜ਼ਰੂਰ ਹੋਊਗਾ। ਬਿਲਕੁਲ ਜੀ, ਕੁਛ ਤੇ ਵਾਪਸ ਆਇਆ, ਕੁਛ ਤੇ ਸਾਡੀ ਪ੍ਰਾਪਤੀ ਜਿਹੜੀ ਹੋਈ ਆ, ਹਿਸਟਰੀ ਸਾਡੀ ਜਿਹੜੀ ਪੜ੍ਹਦੇ ਸੀ ਉਹ ਦੁਹਰਾਈ ਗਈ ਆ। ਤੇ ਅੱਗੇ ਮਲਤਾਨੀ ਕੇਸ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਸਾਬਕਾ ਥਾਣੇਦਾਰ ਦੇ ਵਾਰੰਟ ਜਾਰੀ ਹੋਏ ਆ। ਦੇਖੋ ਐਕਚੁਅਲੀ ਜਿਹੜਾ ਪੀੜਤ ਪਰਿਵਾਰ ਹੈ ਉਹ ਦੇਰ ਤੋਂ ਇਸ ਚੀਜ਼ ਦੀ ਮੰਗ ਕਰਦਾ ਰਿਹਾ ਕਿ ਜਦੋਂ ਬਲਵੰਤ ਸਿੰਘ ਮੁਲਤਾਨੀ ਨੂੰ ਜਿਹੜੇ ਥਾਣੇ ਦੇ ਵਿੱਚ ਲਿਆਂਦਾ ਗਿਆ ਸੀ, ਨਜਾਇਜ਼ ਤੌਰ ਦੇ ਉੱਤੇ ਹਿਰਾਸਤ ਰੱਖ ਕੇ ਉੱਤੇ ਤਸ਼ੱਦਦ ਢਾਇਆ ਗਿਆ, ਉਦੋਂ ਜਿਹੜਾ SHO ਸੀ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ, ਉਹ ਸਵਾਲ ਖੜੇ ਕਰਦਾ ਰਿਹਾ। ਜਦੋਂ ਜਿਹੜਾ DGP ਸਾਬਕਾ DGP ਸਮੇਧ ਸੈਣੀ ਜਿਹੜਾ ਉਦੋਂ SSP ਸੀ ਚੰਡੀਗੜ੍ਹ ਦਾ, ਉਹਦੇ ਉੱਤੇ 302 ਜਾਂ 364 ਦਾ ਜਿਹੜਾ ਮਾਮਲਾ ਦਰਜ ਹੈ, ਤੇ ਫਿਰ ਉਹ ਥਾਣੇਦਾਰ ਨੂੰ ਉਹਦੇ ਵਿੱਚ ਕਿਉਂ ਨਹੀਂ ਜਿਹੜਾ ਉਹ ਰੱਖਿਆ ਗਿਆ। ਹੁਣ ਜਿਹੜਾ ਪੀੜਤ ਧਿਰ ਦੇ ਵਕੀਲ ਨੇ ਪ੍ਰਦੀਪ ਵਿਰਕੂਰੀ, ਉਹਨਾਂ ਨੇ ਇਹ ਮਾਮਲਾ, ਕਿਉਂਕਿ ਉਹ ਕੰਟੀਨਿਊਸ ਉਠਾ ਰਹੇ ਨੇ ਮੁਹਾਲੀ ਦੀ ਅਦਾਲਤ ਦੇ ਮੂਹਰੇ, ਤੇ ਹੁਣ ਹੋਇਆ ਕੀ ਹੈ ਕਿ ਇਹ ਜਿਹੜਾ ਸਾਬਕਾ ਥਾਣੇਦਾਰ ਹੈ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਉਹ ਜਾਰੀ ਹੋ ਗਏ ਨੇ। ਇਹ ਉਸ ਟਾਈਮ ਥਾਣਾ ਸੈਕਟਰ 17 ਦਾ ਜਿਹੜਾ ਥਾਣਾ ਸੀਗਾ, ਉਹਦਾ SHO KIP ਸਿੰਘ, ਉਹਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਜੀ ਉਹ ਜਾਰੀ ਅਦਾਲਤ ਨੇ ਕੀਤੇ ਆ। ਦੂਜੇ ਪਾਸੇ ਸਮੇਧ ਸੈਣੀ ਨੇ ਜਿਹੜੀ ਇੱਕ ਐਪਲੀਕੇਸ਼ਨ ਲਾਈ ਸੀਗੀ ਮੁਹਾਲੀ ਦੀ ਅਦਾਲਤ ਦੇ ਵਿੱਚ, ਉਹ ਕਹਿੰਦਾ ਕਿ ਜਦੋਂ ਸੁਪਰੀਮ ਕੋਰਟ ਨੇ ਮੈਨੂੰ ਜ਼ਮਾਨਤ ਜਿਹੜੀ ਹੈ ਉਹ ਦੇਤੀ ਹੈ, ਮੇਰੀ ਗ੍ਰਿਫਤਾਰੀ ਤੇ ਰੋਕ ਲਾਈ ਹੈ, ਜ਼ਮਾਨਤ ਨਹੀਂ ਗ੍ਰਿਫਤਾਰੀ ਤੇ ਰੋਕ ਲਾਈ ਹੈ, ਤਾਂ ਉਹਦੇ ਖਿਲਾਫ ਕੁਝ ਦਿਨ ਪਹਿਲਾਂ ਜਿਹੜੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ ਉਹਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਇਹ ਮਾਮਲਾ ਜਿਹੜਾ ਵੀ ਉਹ ਟਲ ਗਿਆ ਹਾਲ ਦੀ ਘੜੀ, ਭਾਵ ਕਿ ਅੱਗੇ ਇਹਦੀ ਤਰੀਕ ਜਿਹੜੀ ਆ ਉਹ ਜਾ ਪਈ ਹੈ। ਸਮੇਧ ਸੈਣੀ ਜਿਹੜਾ ਕਿ ਕਾਨੂੰਨੀ ਚੋਰ ਮੋਰੀਆਂ ਲੱਭ ਕੇ ਇਸ ਸਭ ਕਾਸੇ ਤੋਂ ਜਿਹੜਾ ਵੀ ਉਹ ਬਚਦਾ ਤੁਰਿਆ ਆ ਰਿਹਾ, ਅਜੇ ਉਹਨੂੰ ਰਾਹਤ ਤਾਂ ਨਹੀਂ ਇਸ ਮਸਲੇ ਦੇ ਉੱਤੇ ਜਿਹੜੀ ਉਹ ਮਿਲੀ, ਪਰ ਰਾਹਤ ਸ਼ਾਇਦ ਜਿਹੜੀ ਵੀ ਉਹ ਮਿਲ ਜੂਗੀ। ਉਹਦਾ ਕਾਰਨ ਇਹ ਹੈ ਕਿ ਜਿਨ੍ਹਾਂ ਨੇ ਅੱਗੋਂ ਡਿਫੈਂਡ ਕਰਨਾ, ਉਹ ਕਿਤੇ ਨਾ ਕਿਤੇ ਸਮੇਧ ਸੈਣੀ ਨੂੰ ਜਿਹੜਾ ਵੀ ਉਹ ਬਚਾਉਣ ਦੇ ਚੱਕਰਾਂ ਦੇ ਵਿੱਚ ਨੇ, ਜਿਹਦੇ ਕਰਕੇ ਚਾਹੇ ਉਹ ਹਾਈ ਕੋਰਟ ਜਾਂਦਾ, ਚਾਹੇ ਉਹ ਸੁਪਰੀਮ ਕੋਰਟ ਜਾਂਦਾ, ਚਾਹੇ ਉਹ ਹੇਠਲੀ ਅਦਾਲਤ ਦੇ ਵਿੱਚ ਜਾਂਦਾ, ਉੱਥੇ ਜਿਹੜੇ ਅੱਗੋਂ ਪੇਸ਼ ਹੋਣ ਵਾਲੇ ਵਕੀਲ ਨੇ ਜਾਂ ਤਾਂ ਜਾਂਦੇ ਹੀ ਨਹੀਂ, ਜਾਂ ਫਿਰ ਇੱਦਾਂ ਦੀ ਕੁਛ ਘੁੰਡੀ ਜਿਹੜੀ ਦੀ ਉਹ ਕੱਢ ਕੇ
ਜਾਂਦੇ ਨੇ, ਜਿਹਦੇ ਨਾਲ ਉਹਨੂੰ ਰਾਹਤ ਮਿਲੇ। ਜੀ ਜੀ, ਸਭ ਕੁਛ ਮਿਲ ਮਿਲਾ ਕੇ ਆ। ਤਾਂ ਅੱਗੇ ਗੱਲ ਕਰਦੇ ਆ ਦੂਜੇ ਰਾਜਾਂ ਦੇ ਵਿੱਚੋਂ ਥਾਂ ਥਾਂ 'ਤੇ ਜਿਹੜੇ ਟਰੱਕ ਆ ਉਹ ਫੜੇ ਜਾ ਰਹੇ ਆ, ਉੱਥੋਂ ਅਨਾਜ ਆ ਰਿਹਾ। ਜਿਹੜਾ ਇਹ ਝੋਨਾ ਹੈ ਆਉਂਦਾ ਤਾਂ ਪਹਿਲਾਂ ਵੀ ਹੈ। ਪਹਿਲਾਂ ਇਹ ਸੀਗਾ ਜੀ ਪਤਾ ਹੀ ਨਹੀਂ ਲੱਗਦਾ ਕੌਣ ਲਿਆ ਰਿਹਾ, ਕਿਵੇਂ ਆ ਰਿਹਾ, ਮਿਲ ਮਿਲਾ ਕੇ ਹੁੰਦਾ ਜੀ। ਕਈ ਲੋਕ ਸੋਚਦੇ ਆ ਕਿ ਇੱਦਾਂ ਕਿੰਨਾ ਕਿਤੇ ਝੋਨਾ ਜਿਹੜਾ ਜੀ ਉਹਦੇ ਤੋਂ ਪੈਸੇ ਬਚਾਏ ਜਾ ਸਕਦੇ। 700 ਰੁਪਈਆ ਤਕਰੀਬਨ ਖਰਚਾ ਜਿਹੜਾ ਜੀ ਉਹ ਕੱਢ ਕੇ ਪਰ ਕੁਇੰਟਲ ਦਾ ਇਹ ਲੋਕ ਕਮਾ ਰਹੇ ਆ। ਕਮਾ ਕਿਵੇਂ ਰਹੇ ਆ? ਉੱਤਰ ਪ੍ਰਦੇਸ਼ ਦੇ ਵਿੱਚੋਂ ਜ਼ਿਆਦਾ ਇਹ ਝੋਨਾ ਜਿਹੜਾ ਉਹ ਆ ਰਿਹਾ। ਉੱਥੇ MSP ਤੋਂ ਹੇਠਲੇ ਰੇਟ ਦੇ ਉੱਤੇ ਜਿਹੜਾ ਉਹ ਝੋਨਾ ਚੁੱਕਿਆ ਜਾ ਰਿਹਾ। MSP ਨਹੀਂ ਦਿੱਤੀ ਜਾ ਰਹੀ। ਕਰੀਬ ਕੋਈ 850 ਦੇ ਕਰੀਬ ਘੱਟ ਰੇਟ ਜਿਹੜਾ ਉੱਥੇ ਦਿੱਤਾ ਜਾ ਰਿਹਾ। ਉੱਥੋਂ ਜਿਹੜੇ ਵੱਡੇ ਟਰਾਲੇ ਨੇ ਉਹ ਲੱਦ ਲਏ ਜਾਂਦੇ ਆ। ਇਹ ਕਿਹਾ ਜਾ ਰਿਹਾ ਕਿ 100 ਰੁਪਈਆ ਕੁਇੰਟਲ ਪਿੱਛੇ ਖਰਚਾ ਪੈਂਦਾ, ਜਿਹੜਾ ਸਾਰਾ ਕੁਝ ਕਰਾ ਕੇ, ਕਿਉਂਕਿ ਵੱਡੇ ਟਰਾਲੇ ਨੇ ਲੱਦ ਕੇ ਜਿਹੜਾ ਜੀ ਉਹ ਆਉਂਦੇ ਨੇ। ਕਈ 100 ਕੁਇੰਟਲ ਜਿਹੜਾ ਜੀ ਇਹਨਾਂ ਦੇ ਉੱਤੇ ਲੱਦ ਕੇ ਆਉਂਦਾ। ਹੁਣ ਕਿਸਾਨ ਜਿਹੜੇ ਆ ਜੀ ਉਹਨਾਂ ਨੇ ਐਤਕੀ ਅੰਦੋਲਨ ਚੱਲ ਰਿਹਾ, ਔਰ ਅੰਦੋਲਨ ਕਰਕੇ ਕਿਸਾਨ ਖੜੇ ਨੇ। ਤੇ ਜਦੋਂ ਇਹ ਟਰਾਲੇ ਆਉਣ ਲੱਗੇ ਹਫ਼ਤਾ ਕੁ ਪਹਿਲਾਂ, ਕਿਸਾਨ ਇਹਦੇ ਤੋਂ ਸਤਰਕ ਜਿਹੜਾ ਜੀ ਉਹ ਹੋ ਗਏ। ਜਿੰਨੇ ਇਹ ਹੈਗੇ ਨੇ ਹਰਿਆਣੇ ਦੇ ਨਾਲ ਲੱਗਵੇਂ ਏਰੀਆ, ਕਿਉਂਕਿ ਜੇ ਉੱਤਰ ਪ੍ਰਦੇਸ਼ ਤੋਂ ਆਉਂਦਾ ਤੇ ਉਹ ਆਉਣਾ ਸ਼ੁਰੂ ਹੋ ਕੇ ਹਰਿਆਣੇ ਦੇ, ਉੱਥੇ ਸਾਰੇ ਕਿਸਾਨ ਜਿਹੜਾ ਜੀ ਉਹ ਬਹਿ ਗਏ। ਥਾਂ ਥਾਂ ਦੇ ਉੱਤੇ ਟਰਾਲੇ ਜਿਹੜੇ ਉਹ ਫੜੇ ਜਾਣ ਲੱਗੇ। ਕਿਤੋਂ 20 ਫੜੇ ਗਏ, ਕਿਤੇ 30 ਫੜੇ ਗਏ। ਪੁਲਿਸ ਨੂੰ ਆਉਣਾ ਪੈਂਦਾ, ਕਿਸਾਨ ਫੋਨ ਕਰ ਦਿੰਦੇ ਆ, ਆਓ ਇੱਥੇ ਅਸੀਂ ਫੜ ਲਿਆ ਜੀ ਟਰਾਲਾ। ਉਹ ਨਹੀਂ ਹੁਣ ਅੱਗੇ ਲੰਘਣ ਦਿੰਦੇ। ਕੁਝ ਥਾਵਾਂ ਦੇ ਉੱਤੇ ਬਹਿਸਾਂ ਵੀ ਹੋਈਆਂ ਨੇ, ਪਰ ਉਹ ਅੱਗੇ ਨਹੀਂ ਹੁਣ ਜਿਹੜਾ ਵੀ ਉਹ ਲੰਘਣ ਦੇ ਰਹੇ। ਮਲੋਟ ਦੇ ਸੇਤੀਆ ਮੁਹੱਲੇ ਦਾ ਇੱਕ ਵਸਨੀਕ ਆ ਜੀ, ਉਹ ਭਾਜਪਾ ਦਾ ਆਗੂ ਆ, ਪੰਕਜ ਬਾਂਸਲ। ਉਹਨੂੰ ਭਰੇ ਟਰਾਲਿਆਂ ਸਣੇ ਕਿਸਾਨਾਂ ਨੇ ਮੁੱਖ ਸੜਕ ਦੇ ਉੱਤੇ ਜਿਹੜਾ ਜੀ ਉਹ ਰੋਕ ਲਿਆ। ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਕੀ ਕਹਾਣੀ ਜਿਹੜੀ ਉਹ ਚੱਲ ਰਹੀ ਹੈ। ਇਹਦੀਆਂ ਦੋ ਜਿਹੜਾ ਜੀ ਉਹ ਨੁਕਸਾਨ ਹੋ ਰਹੇ। ਇੱਕ ਤਾਂ ਸਰਕਾਰ ਨੂੰ ਨੁਕਸਾਨ ਜਿਹੜਾ ਹੋ ਰਿਹਾ, ਪੰਜਾਬ ਸਰਕਾਰ ਨੂੰ। ਦੂਸਰਾ ਨੁਕਸਾਨ ਜਿਹੜਾ ਜੀ ਉਹ ਕਿਸਾਨਾਂ ਨੂੰ ਹੋ ਰਿਹਾ। ਜਦੋਂ ਤੁਸੀਂ ਲਿਆ ਕੇ ਅੰਨ੍ਹੇਵਾਹ ਜਿਹੜਾ ਝੋਨਾ ਉਹ ਉੱਤਰ ਪ੍ਰਦੇਸ਼ ਦਾ ਲਿਆ ਕੇ ਮੰਡੀਆਂ 'ਚ ਸੁੱਟਦਾ, ਤੇ ਪੰਜਾਬ ਦੇ ਕਿਸਾਨਾਂ ਦਾ ਝੋਨਾ ਰੋਲਣਾ ਸ਼ੁਰੂ ਹੋ ਗਿਆ। ਜਿਹੜੇ ਬਿੱਲ, ਜਿਨ੍ਹਾਂ ਖੇਤੀ ਬਿੱਲਾਂ ਦੀ ਆਪਾਂ ਇੰਨੇ ਦਿਨਾਂ ਤੋਂ ਗੱਲ ਕਰ ਰਹੇ ਹਾਂ, ਆਹੀ ਕਹਾਣੀ ਜਿਹੜੀ ਜੀ ਉਹ ਹੋ ਰਹੀ ਹੈ। ਪੰਜਾਬ ਦਾ ਕਿਸਾਨ ਇਉਂ ਰੋਲਿਆ ਜਾਊਗਾ ਜੀ। ਉਹਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਮਤਲਬ ਕਿ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਥੋੜ੍ਹੀ ਹੈ ਜੀ, ਉਹ ਲਿਆ ਰਹੇ ਨੇ। ਇਹ ਤਾਂ ਕਿਸਾਨ ਨੇ, ਸੁਚੇਤ ਨੇ, ਜਿਹੜੇ ਕਿ ਇਹਨਾਂ ਨੂੰ ਘੇਰ ਰਹੇ ਆ। ਤੇ ਸਵਾਲ ਇਹ ਹੈ ਕਿ ਇੱਕ ਪਾਸੇ ਜਿਹੜੀਆਂ ਬੱਸਾਂ ਨੇ, ਕਿਉਂਕਿ ਇੰਟਰਸਟੇਟ ਬੱਸ ਸਰਵਿਸ ਸ਼ੁਰੂ ਨਹੀਂ ਹੋਈ। ਇਹ ਤੇ ਮੈਂ ਅੱਗੇ ਇੱਕ ਦਿਨ ਵਿਸਥਾਰ ਤੁਹਾਨੂੰ ਦਿੱਤਾ ਸੀ ਕਿ ਬੱਸਾਂ ਜਿਹੜੀਆਂ ਨੇ ਉਹ ਪੱਛਮੀ ਬੰਗਾਲ ਤੱਕ ਜਾ ਦਫ਼ਤਰ ਖੋਲ੍ਹੇ ਉਹਨਾਂ ਨੇ। ਉਸੇ ਤਰੀਕੇ ਨਾਲ ਕਰ ਰਹੇ। ਕਿਸੇ ਢਾਬੇ ਦੇ ਉੱਤੇ ਤੁਸੀਂ ਲੰਘੋ, ਉੱਥੇ ਬੱਸ ਸਵਾਰੀਆਂ ਜਿਹੜੀਆਂ ਉਹ ਲਾਰੀ ਹੁੰਦੀ ਹੈ। ਪ੍ਰਵਾਸੀ ਮਜ਼ਦੂਰ ਨੇ, ਇਹਨਾਂ ਦੇ ਵਿੱਚ ਬਹੁਤੇ ਜਿਹੜੇ ਜੀ ਉਹ ਬੱਸਾਂ ਦੇ ਰਾਹੀਂ ਆਉਂਦੇ, ਉਹ ਉੱਥੇ ਤੁਹਾਨੂੰ ਉਤਰਦੇ ਰਹਿੰਦੇ ਆ। ਕੋਈ ਪੁੱਛਣ ਵਾਲਾ ਨਹੀਂ ਕਿੱਥੋਂ ਆ ਰਹੇ, ਕਿਵੇਂ ਆ ਰਹੇ, ਬਾਰਡਰ ਕਿਵੇਂ ਲੰਘਦੇ ਨੇ। ਇਹ ਟਰਾਂਸਪੋਰਟ ਮਾਫੀਆ ਜਿਹੜਾ ਜੀ ਉਹ ਕੰਮ ਕਰ ਰਿਹਾ। ਆਹ ਹੁਣ ਝੋਨਾ ਮਾਫੀਆ ਆ ਗਿਆ ਨਵਾਂ ਜਿਹੜਾ। ਕੋਈ ਟਰੱਕ ਨਹੀਂ ਜਿਹੜਾ ਜੀ ਇਹਨਾਂ ਨੂੰ ਦਿਸ ਰਿਹਾ। ਜੇ ਕਿਸਾਨ ਨਾਕਿਆਂ ਦੇ ਉੱਤੇ ਨਾ ਬੈਠੇ ਹੁੰਦੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਮੰਡੀਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਜਾਣੇ ਸਨ। ਹੁਣ ਜਦੋਂ ਕਿਸਾਨ ਘੇਰਨ ਲੱਗੇ ਆ ਤੇ ਕਿਤੇ ਨਾ ਕਿਤੇ ਤਾਂ ਜਿਹੜਾ ਉਹ ਪਿੱਛੋਂ ਰੁਕੂਗਾ ਨਾ, ਤੇ ਅੱਗੇ ਉਹ ਲੰਘਣ ਨਹੀਂ ਦੇ ਰਹੇ। ਹੁਣ ਉਧਰ ਨੂੰ ਜਿਹੜਾ ਜੀ ਉਹ ਨਾ ਜਾਏ। ਇਸ ਕਰਕੇ ਇਉਂ ਲੱਗ ਰਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਕਿੱਥੇ ਆ, ਜਾਂ ਜਿਹੜਾ ਇਹ ਆ ਜੀ ਹਿੱਸਾ ਪੱਤੀ ਪਹੁੰਚ ਰਿਹਾ। ਇਸ ਕਰਕੇ ਉਹ ਪੁੱਛਣ ਦੇ ਜਿਹੜਾ ਉਹ ਜ਼ਰੂਰਤ ਹੀ ਨਹੀਂ ਸਮਝ ਰਹੇ ਕਿ ਕੀ ਲੋੜ ਆ। 4 ਚਫੇਰੇ ਤੋਂ ਪੰਜਾਬ ਨੂੰ ਜਿਹੜਾ ਵੀ ਉਹ ਰਗੜਾ ਲੱਗ ਰਿਹਾ, ਚਾਹੇ ਉਹ ਖਜ਼ਾਨੇ ਦੇ ਰੂਪ ਦੇ ਵਿੱਚ ਹੈ, ਤੇ ਚਾਹੇ ਜਿਹੜਾ ਵੀ ਉਹ ਇਹ ਮਾਫੀਏ ਦੇ। ਕਿਉਂਕਿ ਜਾ ਤਾਂ ਸਾਰਾ ਕੁਛ ਨਵਜੋਤ ਸਿੰਘ ਸਿੱਧੂ ਨੇ ਕੱਲ ਇੱਕ ਗੱਲ ਵੀਡੀਓ ਦੇ ਵਿੱਚ ਆਖੀ ਹੈ, ਸਹੀ ਗੱਲ ਆ ਉਹ, ਕਿ MSP ਜਿਹੜੀ ਇੱਥੇ ਦਿਓ ਕਿਸਾਨਾਂ ਨੂੰ, ਜਿਹੜੀਆਂ ਦੂਜੀਆਂ ਫਸਲਾਂ ਨੇ ਬਦਲਵੀਆਂ ਦੇ ਉੱਤੇ ਨਹੀਂ ਪੈਸੇ ਹੈਗੇ ਤੇ ਮਾਫੀਆ ਨੂੰ ਨੱਪ ਪਾਓ। ਸੈਂਡ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਆ ਝੋਨਾ ਮਾਫੀਆ ਜਿਹੜਾ ਵੀ ਉਹ ਆ ਗਿਆ। ਚੁਫੇਰੇ ਤੋਂ ਕਿਵੇਂ ਪੰਜਾਬ ਨੂੰ ਜਿਹੜਾ ਵੀ ਉਹ ਚਰੁੰਡਿਆ ਜਾ ਰਿਹਾ, ਹੈਰਾਨਗੀ ਹੁੰਦੀ। ਬਿਲਕੁਲ ਜੀ। ਮੁੱਖ ਮੰਤਰੀ ਕਿਉਂ ਬੋਲੂਗਾ? ਜਿਨ੍ਹਾਂ ਨੇ ਉਹਨੂੰ ਬਣਾਇਆ ਸਭ ਹਿੱਸਾ ਪੱਤੀਆਂ ਮਿਲਦੇ ਆ। ਤੇ ਅਖੀਰ ਦੇ ਵਿੱਚ ਆਪਾਂ ਬਿਹਾਰ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਅਜੀਬੋ ਗਰੀਬ ਸਿਆਸੀ ਮੁੱਦੇ। ਉਹ ਜਿਹੜੀ ਬਿਹਾਰ ਦੀ ਸਿਆਸਤ ਆ, ਉਹਨੇ ਭਾਰਤ ਦੀ ਸਿਆਸਤ ਦੀ ਜਿਹੜੀ ਦਿਸ਼ਾ ਹੈ, ਇਹ ਕਹਿ ਲਓ, ਉਹਨੇ ਤੈਅ ਕਰ ਲਈ ਕਿ ਕਿੱਧਰ ਨੂੰ ਜਿਹੜੀ ਵੀ ਇਹ ਜਾਊਗੀ ਸਿਆਸਤ। 3 ਟਰਮਾਂ ਤੋਂ ਕਾਬਜ਼ ਨੇ ਨਿਤਿਸ਼ ਕੁਮਾਰ ਨਿਗੜਨਬਾਜ਼ੀਆਂ ਦੇ ਨਾਲ। ਅੱਜ ਭਾਜਪਾ ਜਿਹੜੀ ਹੈ ਜੀ ਉਹ ਨਿਤਿਸ਼ ਕੁਮਾਰ ਦੇ ਨਾਲ ਚੱਲ ਰਹੀ ਹੈ।
ਕੱਲ ਰਹਿਣੀ ਜਾਂ ਨਹੀਂ ਰਹਿਣੀ ਇਹ ਸਵਾਲ ਨੇ, ਕਿਉਂਕਿ ਭਾਜਪਾ ਦੀਆਂ ਜਿਹੜੀਆਂ ਚਾਲਾਂ ਨੇ ਉਹ ਨਿਤਿਸ਼ ਕੁਮਾਰ ਵੀ ਹੋ ਸਕਦਾ ਨਾ ਸਮਝ ਰਿਹਾ ਹੋਵੇ। ਜੇ ਸਮਝ ਰਿਹਾ ਹੋਊਗਾ ਤੇ ਉਹਦੇ ਕੋਲ ਬਹੁਤੀ ਕਾਟ ਨਹੀਂ ਇਹਨਾਂ ਦੀ ਜਿਹੜੀ ਉਹ ਕੱਟੀ ਜਾਣੀ। ਨਿਤਿਸ਼ ਕੁਮਾਰ ਹੋਰੀ ਇਹ ਬਿਆਨ ਦੇ ਕੇ ਹੱਸ ਗਏ ਪਿਛਲੇ ਦਿਨੀ ਕਿ ਬਿਹਾਰ ਦੇ ਵਿੱਚ ਇੰਡਸਟਰੀ ਇਸ ਕਰਕੇ ਹੈ ਨਹੀਂ ਕਿ ਸਾਡੇ ਨਾਲ ਸਮੁੰਦਰ ਨਹੀਂ ਕੋਈ ਜਿਹੜਾ ਵੀ ਉਹ ਲੱਗਦਾ। ਹੁਣ ਜਿਹੜਾ ਜੇਲ੍ਹ ਦੇ ਵਿੱਚ ਬੰਦ ਆਗੂ ਲਾਲੂ ਪ੍ਰਸਾਦ ਯਾਦਵ ਨੇ ਉਹਨੇ ਨਿਤਿਸ਼ ਕੁਮਾਰ ਤੇ ਹਮਲਾ ਬੋਲਿਆ ਵੀ ਹੁਣ ਬਿਹਾਰ ਦੇ ਵਿਕਾਸ ਲਈ ਹਿੰਦ ਮਹਾਸਾਗਰ ਨੂੰ ਲਿਆਉਣਾ ਪਊਗਾ। ਲਾਲੂ ਪ੍ਰਸਾਦ ਯਾਦਵ ਨੇ ਮੀਡੀਆ ਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਾਰਟੂਨ ਪੋਸਟ ਕੀਤਾ ਔਰ ਭੋਜਪੁਰੀ ਦੇ ਵਿੱਚ ਨਿਤਿਸ਼ ਨੂੰ ਰਗੜੇ ਲਾਏ ਹੈ ਜੀ। ਔਰ ਇਹ ਗੱਲ ਕਹੀ ਹੈ ਕਿ ਕੁਝ ਲੋਕ ਬਾਲਟੀਆਂ ਭਰ ਕੇ ਪਾਣੀ ਦੀਆਂ ਲਿਆ ਰਹੇ ਆ, ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਕੀ ਕਿਤੇ ਅੱਗ ਲੱਗ ਗਈ, ਉਹ ਕਹਿੰਦੇ ਨਹੀਂ ਅਸੀਂ ਸਮੁੰਦਰ ਲਿਆ ਰਹੇ ਹਾਂ ਬਿਹਾਰ ਦੇ ਵਿੱਚ ਤਾਂ ਕਿ ਇੱਥੇ ਬਿਜ਼ਨਸ ਜਿਹੜਾ ਵੀ ਉਹ ਆਉਣਾ ਸ਼ੁਰੂ ਹੋਵੇ। ਉਹਨਾਂ ਦਾ ਇਹ ਜਿਹੜਾ ਵੀ ਕਹਿਣਾ ਲਾਲੂ ਪ੍ਰਸਾਦ ਯਾਦਵ ਵੀ ਇਹਦੇ ਵਿੱਚ ਹਿੰਦ ਮਹਾਸਾਗਰ ਜਿਹੜਾ ਵੀ ਉਹ ਕਿੱਥੋਂ ਆ ਗਿਆ। ਜਿਹੜੇ ਕਸ਼ਮੀਰ ਦੇ ਵਿੱਚ ਜਿਹੜਾ ਹੈ ਜੀ ਖਾੜਕੂਵਾਦ, ਧਾਰਾ 370, ਮਾਓਵਾਦੀ ਜਿਨ੍ਹਾਂ ਦੇ ਜ਼ਿਕਰ ਜਿਹੜਾ ਵੀ ਇਹ ਚੱਲ ਰਿਹਾ। ਹੁਣ ਸਵਾਲ ਇਹ ਆ ਚੋਣਾਂ ਤਾਂ ਬਿਹਾਰ ਦੀਆਂ ਨੇ, ਜਿਵੇਂ ਉਹਦੇ ਵਿੱਚ ਹਿੰਦ ਮਹਾਸਾਗਰ ਕਿੱਥੋਂ ਆ ਗਿਆ। ਧਾਰਾ 370 ਉਹ ਤਾਂ ਜੰਮੂ ਕਸ਼ਮੀਰ ਦਾ ਮਸਲਾ, ਮਾਓਵਾਦੀ ਜਿਹੜਾ ਬਿਹਾਰ ਦਾ ਮਸਲਾ ਨਹੀਂ, ਕਸ਼ਮੀਰ ਦੇ ਵਿੱਚ ਜਿਹੜਾ ਖਾੜਕੂਵਾਦ ਉਹ ਉੱਥੋਂ ਦਾ ਮਸਲਾ ਨਹੀਂ, ਉਭਾਰਿਆ ਜਾ ਰਿਹਾ। ਅੱਛਾ ਉਭਾਰੀ ਇਹ ਵੀ ਚੀਜ਼ ਜਾ ਰਹੀ ਹੈ। ਫਿਰ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਕਹਿੰਦੇ ਜੈਸ਼ ਦੇ ਨਿਸ਼ਾਨੇ ਦੇ ਉੱਤੇ ਨੇ, ਇੰਨਾ ਕੁਛ ਹੋ ਕੇ ਲੰਘ ਗਿਆ। ਮਹਾਮਾਰੀ ਜਿਹੜੀ ਉਹ ਚੱਲ ਰਹੀ ਹੈ ਉਹਦੇ ਦੌਰਾਨ ਕਦੀ ਤੁਸੀਂ ਇਹ ਬਿਆਨਬਾਜ਼ੀ ਨਹੀਂ ਹੁਣ ਜਿਹੜੀ ਸੁਣੀ ਹੋਣੀ। ਹੁਣ ਕਿਉਂਕਿ ਬਿਹਾਰ ਦੀਆਂ ਚੋਣਾਂ ਆ ਗਈਆਂ ਇੱਕ ਵਾਰੀ ਫਿਰ ਉਹ ਚੀਜ਼ ਜਿਹੜੀ ਜੀ ਉਹ ਉਭਾਰੀ ਜਾ ਰਹੀ ਹੈ। ਨਿਤਿਸ਼ ਕੁਮਾਰ ਨੂੰ ਜਿਹੜੀਆਂ ਵਿਰੋਧੀ ਧਿਰਾਂ ਵਾਲੇ ਆ ਉਹ ਇਹ ਕਹਿੰਦੇ ਆ ਕਿ ਆਮੋ ਸਾਹਮਣੀ ਬਹਿਸ ਜਿਹੜੀ ਆ ਉਹ ਕੀਤੀ ਜਾਵੇ। ਹਾਲਾਂਕਿ ਆਮੋ ਸਾਹਮਣੀ ਬਹਿਸ ਦਾ ਇੱਥੇ ਰਿਵਾਜ ਨਹੀਂ ਹੈਗਾ, ਨਾ ਇੱਥੇ ਜਿਹੜੀ ਜੀ ਉਹ ਕੀਤੀ ਜਾਂਦੀ ਹੈ, ਕਿਉਂਕਿ ਇੱਥੇ ਲੋਕਾਂ ਨੂੰ ਲੋਕ ਲਭਾਊ ਨਾਅਰੇ ਜਿਹੜੇ ਆ ਉਹ ਦਿੱਤੇ ਜਾਂਦੇ ਆ। ਜਿਹੋ ਜਿਹੇ ਬਿਹਾਰ ਦੇ ਵਿੱਚ ਅੱਜ ਜਿਹੜੇ ਵੀ ਉਹ ਦਿੱਤੇ ਜਾ ਰਹੇ 3 ਟਰਮਾਂ ਦੇ ਵਿੱਚ ਕੋਈ ਮੁੱਖ ਮੰਤਰੀ ਰਿਹਾ ਹੋਵੇ ਤੇ 3 ਟਰਮਾਂ ਤੋਂ ਬਾਅਦ ਉਹ ਲੋਕਾਂ ਨੂੰ ਇਹ ਦੱਸੇ ਵੀ ਬਿਹਾਰ ਦੇ ਵਿੱਚ ਇੰਡਸਟਰੀ ਨਹੀਂ ਆ ਸਕਦੀ। ਇਸ ਕਰਕੇ ਨਹੀਂ ਆ ਸਕਦੀ ਕਿਉਂਕਿ ਸਾਡੇ ਨਾਲ ਕੋਈ ਸਮੁੰਦਰ ਨਹੀਂ ਜਿਹੜਾ ਵੀ ਉਹ ਪੈਂਦਾ। ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਨਿਤਿਸ਼ ਕੁਮਾਰ ਜਿਹੜੇ ਪਿੰਡ ਤੋਂ ਆਉਂਦੇ ਨੇ ਉੱਥੇ ਹਸਪੀਟਲ ਹੈਗਾ, ਡਾਕਟਰ ਨਹੀਂ ਹੈਗੇ। ਰਾਮਵਿਲਾਸ ਪਾਸਵਾਨ ਜਿਨ੍ਹਾਂ ਦੀ ਮੌਤ ਪਿਛਲੇ ਦਿਨੀ ਹੋ ਗਈ, ਦਹਾਕਿਆਂ ਤੱਕ ਬਿਹਾਰ ਦੀ ਰਾਜਨੀਤੀ ਦੇ ਵਿੱਚ ਉਹ ਅੜੇ ਰਹੇ। ਉਹਨਾਂ ਦੇ ਪਿੰਡ ਦੇ ਵਿੱਚ ਨਾ ਸਕੂਲ ਹੈ, ਨਾ ਹਸਪੀਟਲ ਹੈ, ਨਾ ਦੁਕਾਨਾਂ ਨੇ। 25 ਕਿਲੋਮੀਟਰ ਦੂਰ ਕੁਝ ਲੈਣ ਲੂਣ ਦੇ ਵਾਸਤੇ ਜਿਹੜਾ ਵੀ ਉਹ ਲੋਕਾਂ ਨੂੰ ਜਾਣਾ ਪੈਂਦਾ। ਇਹ ਬਿਹਾਰ ਦੇ ਜਿਹੜੇ ਵੀ ਉਹ ਹਾਲਾਤ ਨੇ। ਕਿੱਧਰ ਨੂੰ ਜਾਂਦੀ ਹੈ ਇਹ ਜੀ ਉਹ ਰਾਜਨੀਤੀ, ਇਹ ਆਉਂਦੇ ਦਿਨਾਂ ਦੇ ਵਿੱਚ ਕਾਫੀ ਇੰਟਰਸਟਿੰਗ ਵੇਖਣ ਵਾਲਾ ਜਿਹੜਾ ਜੀ ਉਹ ਰਹੂ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।